ਅਮਲੀ ਆ ਪਤਾ ਲੱਗਾ ਸੀ ਤੂੰ ਹਰਿਆਣੇ ਚਲ ਗਿਆ ਪੈਨਸ਼ਨ ਲੈਣ। और पंजाब की दसी चलता गया जी, काम भी बन गया जी अपना लगभग। ਅੱਛਾ ਬਣ ਗਿਆ ਇਹ ਗੱਲ। हाँ ਅੱਛਾ पे मुड़ के आना पै गया हुण सानू, क्योंकि इधर माहौल ही खराब हो गया। तुहानू दसां ਅੱਛਾ और किधर खराब हो गया? पंजाब च हरियाणा पंजाब च ताया, पंजाब च आ पानी ते पानी चढ़िया। ਹੁਣ ਭਾਈਚਾਰੇ ਨੂੰ ਇਕੱਠੇ ਹੋਣ ਦੀ ਲੋੜ ਆ। ਤੇ ਦੱਸਾਂ ਮੈਂ ਤੂੰ ਪੈਨਸ਼ਨ ਛੱਡ ਕੇ ਹਾਂ। ਆਪਣੇ ਪੰਜਾਬੀ ਭਰਾਵਾਂ ਦੀ ਮਦਦ ਕਰਨਾ ਹੈ। ਮਦਦ ਕਰਨ ਆਇਆ ਤਾਇਆ, ਪੈਨਸ਼ਨ ਤਾਂ ਲੱਗ ਜੂਗੀ। ਇਹ ਕਿਹੜੀ ਸਕੀਮ ਬੰਦ ਹੋ ਜਾਣੀ ਆ? ਆ ਜਿਹੜੇ ਆ 4-5 ਬੰਦੇ ਰੁੜ ਗਏ ਵਿਚਾਰੇ, ਜੇ ਹੋਰ ਰੁੜ ਗਏ ਫਿਰ ਕਿੱਥੋਂ ਲਿਆਵਾਂਗੇ? ਇਹ ਸਕੀਮਾਂ ਨਹੀਂ ਚੱਲਦੀਆਂ। ਤੈਨੂੰ ਦੱਸਾਂ ਸਹੀ ਗੱਲ ਆ ਅਮਲੀਆ, ਤੇਰੀ ਸੋਚ ਬਹੁਤ ਵਧੀਆ ਆ। ਧੰਨਵਾਦ ਧੰਨਵਾਦ। ਐਵੇਂ ਤੁਸੀਂ ਐਵਲੀ ਨੂੰ ਚੱਕੀ ਜਾਂਦੇ ਆ। ਇੱਕ ਕੋਈ ਭਾਈ ਭਾਈਚਾਰੇ ਲਈ ਨਹੀਂ ਆਇਆ ਇਹ। ਅੱਛਾ ਉੱਥੇ ਸੋਨਾ ਸਾਨਾ ਰੋੜਦੇ ਆ। ਹੁਣ ਉਹ ਵੱਡੇ ਲੋਕ ਹੋਵੇ ਨੇ ਬਾਤ ਇਕੱਠਾ ਕਰਨਾ ਉੱਥੋਂ ਚੋਆਂ ਚੋਂ। ਲੰਬੜਾ ਆ ਮਾਟਰ ਨੂੰ ਪਤਾ ਉੱਥੇ ਸੋਨੇ ਸਾਰਾ ਜਾਂ ਡੋਲ ਹੀ ਜਾਂਦੇ ਮਾਸਟਰ ਕੀ ਗੱਲ ਆ ਬਈ? ਤਾਇਆ ਵੀ ਪਟਿਆਲੇ ਜਿਹੜਾ ਮਹਾਰਾਜਾ ਆ, ਆਹੋ। ਵੈਸੇ ਤਾਂ ਇਹ ਪਹਿਲਾਂ ਤੋਂ ਕਹਿੰਦੇ ਵੀ ਬਾਬਾ ਆਲਾ ਸਿੰਘ ਜੀ ਨੇ ਪਟਿਆਲਾ ਵਸਾਇਆ। ਉਦੋਂ ਤੋਂ ਹੀ ਇਹ ਇੱਕ ਰਸਮ ਚੱਲਦੀ ਆ ਵੀ ਜਦੋਂ ਕਿਤੇ ਨਦੀ ਦਾ ਜ਼ਿਆਦਾ ਵਹਾਅ ਆਉਂਦਾ ਸੀ, ਇਹ ਇੱਕ ਰਸਮ ਕਰਦੇ ਸੀ ਅੱਛਾ ਵੀ ਉਹਦੇ ਵਿੱਚ ਇੱਕ ਨੱਥ ਤੇ ਇੱਕ ਚੂੜਾ ਉਹਦੇ ਵਿੱਚ ਪਾਉਂਦੇ ਸੀ। ਪਹਿਲਾਂ ਬਾਬਾ ਆਲਾ ਸਿੰਘ ਦੀ ਜਿਹੜੀ ਜਗ੍ਹਾ ਹੈ ਉੱਥੇ ਅਰਦਾਸ ਕਰਾਉਂਦੇ ਸੀ ਅੱਛਾ। ਤੇ ਪਾਣੀ ਜਿਹੜਾ ਜ਼ਿਆਦਾ ਨਾ ਮਾਰ ਕਰੇ। ਪਹਿਲਾਂ ਬਹੁਤ ਸਾਰੀਆਂ ਇਦਾਂ ਪਰੰਪਰਾਵਾਂ ਸੀ। ਆਪਣੇ ਤੁਸੀਂ ਦੇਖ ਲਓ ਪਿੰਡ 'ਚ ਗੁੱਡੀ ਨਹੀਂ ਫੂਕਦੇ ਹੁੰਦੇ ਸੀ, ਗੁੱਡੀ ਵੀ ਮੀਂਹ ਫੂਕਦੇ ਪੈਂਦੇ ਨਹੀਂ, ਗੁੱਡੀ ਹਨਾ ਇਹ ਜੱਗ ਕਰਦੇ ਹੁੰਦੇ ਸੀ। ਜੱਗ ਕਰਦੇ ਹੁੰਦੇ ਸੀ। ਇਦਾਂ ਦੀ ਪ੍ਰਥਾ ਮਹਾਰਾਜਿਆਂ ਦੀ ਵੀ ਆ। ਆ ਘੋਟਣੀਆਂ ਵੀ ਸਿਰਦੀਆਂ ਹੁੰਦੀਆਂ ਸੀਗੀਆਂ ਆਪਣੀਆਂ ਬਜ਼ੁਰਗ ਵੀ ਹਟ ਜਵੇ। ਦਲੀਆ ਵੰਡਦੇ ਹੁੰਦੇ ਹਾਂ, ਸੀ। ਹੁਣ 30 ਸਾਲ ਪਹਿਲਾਂ ਇਹ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਦਾਂ ਹੀ ਕੀਤਾ ਸੀ। ਅੱਛਾ ਪਰ ਇੰਨਾ ਚਿਰ ਜੇ ਇਹਨਾਂ ਚੀਜ਼ਾਂ ਦੇ ਨਾਲ ਰੁਕਦਾ ਆ ਪਾਣੀ, ਕਿ ਤੁਸੀਂ ਪਹਿਲੇ ਰੋਕੋ, ਪਹਿਲੇ ਪ੍ਰਬੰਧ ਕਰਕੇ ਰੱਖੋ। ਆਹੋ ਸੋਨਾ ਪਹਿਲੋਂ ਛਿੜਕ ਕੇ ਰੱਖੋ, ਇਹ ਜੱਗਾ 5 ਸਾਲ ਵਾਧੂ ਬਣਾਓ। ਹਾਂ, ਪਟਿਆਲਾ ਨਦੀ ਤੇ ਇੱਕ ਜਾਨੀ ਕਹਿ ਲਓ ਕਿ ਉਹਦੀ ਅੱਗੇ ਬ੍ਰਾਂਚ ਆ ਘੱਗਰ ਦੀ। ਹੂੰ ਸਭ ਤੋਂ ਜ਼ਿਆਦਾ ਨੁਕਸਾਨ ਘੱਗਰ ਕਰਦਾ ਪਹਿਲਾਂ ਤੋਂ। ਬਿਲਕੁਲ। ਇਹਦੇ ਨਾਲੋਂ ਕਿ ਉਹਦੇ ਉੱਤੇ ਹੋਰ ਵੀ ਬਹੁਤ ਸਾਰੇ ਪੈਸੇ ਨਹੀਂ, ਕਰੋੜਾਂ ਰੁਪਈਆ ਖਰਚ ਦਿੱਤਾ ਹੁਣ ਤੱਕ ਘੱਗਰ ਤੇ। ਘੱਗਰ ਨਹੀਂ ਪਹਿਲਾਂ ਹੀ ਮਾਰਾਂ ਕੀਤੀਆਂ, ਹੁਣ ਆਪਾਂ ਪਟਿਆਲੇ ਨਦੀ ਨੂੰ ਤਾਂ ਰੋਕ ਲਵਾਂਗੇ। ਪਰ ਜਿਹੜਾ ਘੱਗਰ ਦੇ ਨਾਲ ਬਾਕੀ ਜਿਹੜੇ ਇਲਾਕਿਆਂ ਦੇ ਵਿੱਚ ਸਤਲੁਜ ਦੇ ਵਿੱਚ ਇਹ ਕਹਿ ਲਓ ਕਿ ਇੰਨੀ ਮਾਰ ਜਿਹੜੀ ਹੋਈ ਆ, ਕੁਦਰਤੀ ਮਾਰ ਆ। ਕੋਠੇ ਢਏ, ਇੱਕ ਤਾਂ ਵਿਚਾਰੀ ਗਰਭਵਤੀ ਜਿਹੜੀ ਮਹਿਲਾ ਸੀ ਉਹ ਵਿਚਾਰੀ ਕੋਠਾ ਉੱਪਰੋਂ ਢਹਿ ਗਿਆ। ਨਹੀਂ ਇੰਨੇ ਜ਼ਿਆਦਾ ਪੈ ਥੱਲੇ ਜਿਹੜਾ ਟੱਬਰ ਆ ਉਹ ਹੋ ਗਿਆ। ਤੁਸੀਂ ਦੇਖੀਆਂ ਹੋਣੀਆਂ ਇੱਥੇ ਵੀਡੀਓ, ਕਈ ਨੌਜਵਾਨ ਵਿੱਚ ਰੁੜ ਗਏ। ਇੱਕ ਤੁਸੀਂ ਬਾਬਾ ਦੇਖਿਆ ਹੋਣਾ, ਬਾਬਾ ਦੇਖੀ ਆ ਕੇ ਨਾ ਉਹਨੇ ਪਾਣੀ ਰੋਕ ਦੇਣਾ ਕਹਿੰਦਾ। ਬਹਾ ਦੇ ਵਿੱਚ। ਮਾਸ ਜੀ ਵੀ ਸੱਪ ਮਗਰਮੱਛ ਉਹ ਜਿਹੀਆਂ ਆਈਆਂ ਹਾਂ, ਇਦਾਂ ਦੀਆਂ ਚੀਜ਼ਾਂ। dangerous ਇਹ ਮੈਨੇਜਰ ਸਾਹਿਬ ਹੁਣ ਤਾਂ ਆਪਾਂ ਦੇਖਦੇ ਆ, ਪਰ ਜਦੋਂ ਪਾਣੀ ਥੱਲੇ ਨੂੰ ਹੋ ਜਾਣਾ ਉਦੋਂ ਤੁਸੀਂ ਦੇਖੋ ਵੀ ਕੀ ਹਾਲਾਤ ਬਣਨੇ ਆ। ਹਾਂ, ਬਹੁਤ ਮਾੜੇ ਹੋਣੇ ਆ। ਹਨਾ ਜਿਹੜੀ ਮਿੱਟੀ ਗਾਰਾ ਜਿਹੜਾ ਛੱਡ ਮਿੱਟੀ ਜਾਣਾ ਵਗੈਰਾ ਪਿੱਛੇ ਨੂੰ। ਘਰਾਂ ਦੇ ਵਿੱਚ ਆਉਣਾ ਆ। ਫਿਰ ਉਸ ਤੋਂ ਬਾਅਦ ਸੱਪ ਸਪੌਲੀਏ ਵੀ ਬਹੁਤ ਆਉਣੇ ਆ। ਫਿਰ ਉਦੋਂ ਵੀ ਵੱਡੀ ਗੱਲ ਬਿਮਾਰੀਆਂ 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 ਫੈਲਣੀਆਂ। ਕਿੰਨੀਆਂ। ਸਾਫ਼ ਪਾਣੀ ਨਹੀਂ ਮਿਲਣਾ ਪੀਣ ਨੂੰ। ਹਾਂ ਬਿਲਕੁਲ। ਬਾਕੀ ਮਾਸਟਰ ਅੱਜ ਤੱਕ ਦੇਖੇ ਨਾ, ਇਹ ਸਾਡੀਆਂ ਸਰਕਾਰਾਂ ਦੀ ਨਲਾਇਕੀ ਬਹੁਤ ਆ। ਜਦੋਂ ਤਾਂ ਮੀਂਹ ਨਹੀਂ ਪੈਂਦਾ ਨਾ, ਉਦੋਂ ਜਿੰਨੀਆਂ ਵੀ ਖਾਲੇ ਖੂਲੇ ਜਿਹੇ ਬਣਾਏ ਆ, ਇਹਨਾਂ ਬਣਾਈਆਂ ਨਹਿਰਾਂ ਬਣਾਈਆਂ ਆ, ਉਹਨਾਂ ਦੀ ਸਾਫ਼ ਸਫਾਈ ਰੱਖਣ, ਨਹਿਰਾਂ ਨੂੰ ਸਾਫ਼ ਰੱਖਣ, ਤਾਂ ਕਿ ਜਦੋਂ ਕਿਤੇ ਵਾਧੂ ਪਾਣੀ ਆਉਂਦਾ ਉਹ ਨਿਕਾਸ ਕਰ ਜਾ ਨਿਕਲ ਜਾਵੇ। ਨਾ ਤਾਂ ਸਾਡੇ ਡਰੇਨ ਸਿਸਟਮ ਹੈ ਇੱਥੇ। ਬਾਹਰਲੇ ਮੁਲਕਾਂ ਦੇ ਵਿੱਚ ਅਸੀਂ ਆਏ ਹਾਂ, ਉੱਥੇ ਪਾਣੀ ਮੀਂਹ ਬੜਾ ਪੈਂਦਾ ਪਰ ਪਤਾ ਨਹੀਂ ਲੱਗਦਾ ਉਧਰੋਂ ਮੀਂਹ ਹਟ ਜਾਂਦਾ, ਨਾਲ ਹੀ ਉਹ ਪਾਣੀ ਤੇ ਚਲ ਜਾਂਦਾ। ਇਹ ਸਾਡੀਆਂ ਸਰਕਾਰਾਂ ਦਾ ਤਾਂ ਆ, ਅੱਗ ਲੱਗੀ ਤੇ ਖੂਹ ਪੱਟਦੀਆਂ। ਜਦੋਂ ਬੰਦੇ ਮਰਦੇ ਆ ਉਦੋਂ ਅਸੀਂ ਉਹਦੀ ਸਫਾਈ ਬਾਰੇ ਸੋਚਣ ਲੱਗਦੇ ਆ। ਜੇ ਵਿਕਾਸ ਦੇ ਨਾਂ ਤੇ ਹੁਣ ਤੁਸੀਂ ਦੇਖੋ ਵੀ ਬਾਈਪਾਸ ਬਣਾਏ ਸਾਰੇ ਸ਼ਹਿਰਾਂ ਦੇ ਆਲੇ ਦੁਆਲੇ, ਵੀ ਸ਼ਹਿਰ ਦੇ ਅੰਦਰ ਟ੍ਰੈਫਿਕ ਨਹੀਂ ਜਾਣ ਦੇਣਾ, ਆਪਾਂ ਬਾਹਰੋਂ ਬਾਹਰ ਨਹੀਂ ਕੱਢਣਾ। ਹਰ ਸ਼ਹਿਰ ਦੇ ਆਲੇ ਦੁਆਲੇ ਇੱਕ ਬਾਈਪਾਸ ਸਿਸਟਮ ਜਿਹੜਾ ਬਣ ਗਿਆ, ਉਹਦੇ ਹੁਣ ਬਣਾ ਦਿੱਤਾ ਆ। ਪਾਣੀ ਨਿਕਲਣੇ ਨਿਕਾਸ ਕੋਈ ਨਹੀਂ। ਹੁਣ ਨਵਾਂ ਸ਼ਹਿਰ ਜਿਹੜਾ ਡੁੱਬਿਆ, ਨਵੇਂ ਸ਼ਹਿਰ 'ਚ ਡੁੱਬਣ ਦਾ ਕਾਰਨ ਵੀ ਇਹੀ ਆ, ਪਟਿਆਲੇ ਦਾ ਵੀ ਡੁੱਬਣ ਦਾ ਇਹੀ ਕਾਰਨ ਆ ਕਿ ਪਾਣੀ ਜਿਹੜਾ ਵਹਾਅ ਦੀ ਗੱਲ ਆ। ਉੱਥੇ ਉਹ ਹਾਈਵੇ ਬਣਾ ਤੇ ਵੱਡੇ ਵੱਡੇ ਪੁਲ ਬਣਾ ਦਿੱਤੇ, ਪਰ ਉਹਦਾ ਜਿਹੜਾ ਨਿਕਾਸ ਆ ਹਨਾ। ਫਿਰ ਕਲੋਨੀਆਂ ਜਿਹੜੀਆਂ ਹੁਣ ਗੈਰ ਕਾਨੂੰਨੀ ਕਲੋਨੀਆਂ ਦਾ ਕਿੰਨਾ ਹਰ ਵਾਰੀ ਰੌਲਾ ਪੈਂਦਾ। ਉਹ ਗੈਰ ਕਾਨੂੰਨੀ ਦਾ ਮਤਲਬ ਕੀ ਆ, ਕਿਸੇ ਨਕਸ਼ੇ ਰਾਹੀਂ ਨਹੀਂ ਪਾਸ ਹੋਈਆਂ। ਉਹਨਾਂ ਦੇ ਵਿੱਚ ਇਦਾਂ ਹੀ ਆ ਵੀ ਜਿੱਦਾਂ ਬਿਲਡਰ ਦਾ ਜੀ ਕੀਤਾ ਬਣਾ ਲਈਆਂ, ਜਿੱਥੇ ਦਿਲ ਕੀਤਾ ਕੰਧਾਂ ਬਣਾ ਲਈਆਂ। ਉਹ ਫਿਰ ਪਾਣੀ ਦਾ ਜਿਹੜਾ ਨਿਕਾਸ ਆ ਉਹਦੇ ਬਾਰੇ ਧਿਆਨ ਹੀ ਨਹੀਂ ਕਿਸੇ ਦਾ। ਜਿੱਥੋਂ ਜਿੱਥੋਂ ਪਾਣੀ ਦਾ ਵਹਾਅ ਹੋ ਸਕਾ ਸਾਰਾ ਬੰਦ ਕਰਤਾ, ਉਹ ਬੇੜੀਆਂ ਬਣਾਤੀਆਂ। ਪਾਣੀ ਤੇ ਕਿਸੇ ਪਾਸੇ ਨਿਕਲਣਾ ਹੀ ਆ ਨਾ। ਫਿਰ ਜਦੋਂ ਨਿਕਲੂਗਾ ਤਾਂ ਫਿਰ ਜ਼ੋਰ ਦੇ ਕੇ ਫਿਰ ਨੁਕਸਾਨ ਕਰੂਗਾ। ਤਾਂ ਇਹ ਮਾਸਟਰ ਮੈਂ ਗੱਲ ਹੋਰ ਦੇਖੀ ਆ, ਆਪਣੇ ਪਿੰਡਾਂ ਵਿੱਚ ਵੀ ਲਾ ਲਾ, ਆਪਣੀ ਤੇ ਆਪਣੇ ਪਿੰਡ ਹੀ ਦੇਖ ਲਾ। ਹੁਣ ਜਾਵੇ ਨਾਲੀਆਂ ਬਣੀਆਂ ਪੱਕੀਆਂ, ਉਹ ਵੀ ਕਿਹੜੀਆਂ ਬਾਹਲੀਆਂ ਵੱਡੀਆਂ ਆ। ਐਵੇਂ 4-4, 5-5 ਇੰਚ ਦੀ ਇੱਕ ਨਾਲੀ ਨਿਕਲਦੀ ਘਰ ਦੇ ਵਿੱਚੋਂ ਜਾਂਦੀ ਆ ਬਾਹਰ ਨੂੰ ਹਨਾ। ਹੁਣ ਜੋ ਇੰਨਾ ਪਾਣੀ ਜਾਂ ਮੀਂਹ ਹੋਗਾ ਕਿੱਦਾਂ ਨਿਕਲ ਜੂਗਾ ਬਾਹਰ? ਆਪਣੀਆਂ ਫਿਰਨੀਆਂ ਕਈ ਵਾਰੀ ਉੱਚੀਆਂ ਆ, ਘਰ ਸਾਡੇ ਉਦੋਂ ਨੀਵੇਂ ਆ,
ਪਾਣੀ ਕਿੱਥੇ ਜਾਣਾ? ਰਹਿੰਦਾ ਖੁੰਦਾ ਪਾਣੀ ਸੀ, ਉਹ ਗੰਦਾ ਜਿਹਾ ਪਾਣੀ ਬਈ ਛੱਡ ਦਿੱਤਾ। ਹੁਣ ਦੇ ਪਿੰਡ ਦੇ ਦੁਆਲੇ ਪਾਣੀ ਬਈ ਦਾ ਕਿੰਨਾ ਚੜਿਆ ਫਿਰਦਾ, ਸਾਰਾ ਗੰਦ ਲੋਕਾਂ ਦੇ ਘਰਾਂ ਵਿੱਚ ਜਾਣ ਬੜਿਆ। ਬਿਲਕੁਲ। ਉਹ ਤਾਇਆ ਤੁਸੀਂ ਨਾ ਗਵਰਨਮੈਂਟ ਦਾ ਭੰਡੀ ਜਾਂਦੇ ਆ। ਮੈਂ ਗਵਰਨਮੈਂਟ ਨਹੀਂ ਭੰਡਿਆ, ਮੈਂ ਗੱਲ ਕਰਦਾ। ਇਹ ਕਸੂਰ ਤੁਹਾਡਾ ਵੀ ਬਹੁਤ ਜ਼ਿਆਦਾ ਆ। ਤੂੰ ਪੁੱਠੇ ਪਾਸੇ ਜਾਇਆ ਕਰ। ਨਹੀਂ ਮੈਂ ਹੁਣ ਤੁਸੀਂ ਮੈਨੂੰ ਦੱਸ ਦਿਓ ਵੀ ਮੈਂ ਹੁਣ ਸਰਪੰਚ ਤੋਂ ਸ਼ੁਰੂ ਕਰ ਲਵਾਂ ਕਿ ਮੈਂਦੇ ਤੋਂ ਸ਼ੁਰੂ ਕਰ ਲਵਾਂ? ਇਹਨਾਂ ਦੋਨੋਂ ਦੀ ਗੱਲ ਆ, ਮੈਨੂੰ ਰਹਿਣ ਦੇ ਪਤੇ। ਤੂੰ ਭਰਾਵਾ ਹੱਟ ਤੇ ਸ਼ੁਰੂ ਕਰ ਲੈ। ਰਾਜੀ ਕਹਿੰਦਾ ਜਿੱਦਾਂ ਵੀ ਲੰਬੜ ਹੈਗਾ ਸਿਆਣਾ, ਲੰਬੜ ਸੋਚਦਾ ਦੂਰ ਦੀ। ਤੁਸੀਂ ਤਾਂ ਵੀ ਉਹ ਗੱਲਾਂ ਕਰਦੇ ਆ ਜਿਹੜੇ ਲੋਕ ਗੱਲਾਂ ਕਰਦੇ, ਲੋਕਾਂ ਨੂੰ ਪਤਾ ਆ। ਪਹਿਲੀ ਗੱਲ ਤਾਂ ਇਹ ਆਪਾਂ ਵੀ ਨਾ ਜ਼ਿਆਦਾ ਨਿਕੰਮੇ ਹੋ ਗਏ। ਜਦੋਂ ਆਹ ਕਲੋਨੀਆਂ ਗਲਾਨੀਆਂ ਬਣਦੀਆਂ ਆ, ਹੁਣ ਗਾਜੀਪੁਰ ਜਿਹਦੀ ਆ ਜਾਂ ਰੋਪੜ ਵਾਲੀ ਜਿਹੜੀ ਨਵੀਆਂ ਕਲੋਨੀਆਂ ਬਣੀਆਂ ਨਿਊ ਚੰਡੀਗੜ੍ਹ ਦੀ ਫਲਾਨਾ ਭੇਮਗੜਾ, ਉਹ ਚੋਆਂ ਦੇ ਰਸਤੇ ਨੇ ਸਾਰੀਆਂ ਕਲੋਨੀਆਂ ਜਦੋਂ ਤੁਸੀਂ ਉੱਥੇ ਪਲਾਟ ਲੈਂਦੇ ਆ, ਤੁਹਾਡਾ ਖੋਪਾ ਨਹੀਂ ਕੰਮ ਕਰਦਾ। ਚਲੋ ਇਹਨਾਂ ਦਾ ਤਾਂ ਦੋਨਾਂ ਦਾ ਕਰਦਾ ਹੀ ਨਹੀਂ, ਮੈਨੂੰ ਪਤਾ ਹੀ ਆ। ਇਹਨਾਂ ਤਾਂ ਵੇਚਣੀਆਂ ਹੁੰਦੀਆਂ ਤਾਂ ਪੈਸੇ ਲੈ ਕੇ। ਉਹ ਮੈਨੂੰ ਇਹ ਗੱਲ ਦੱਸਣਾ ਬੜਾ, ਇਹ ਮੈਨੇਜਰ ਦਾ ਬੈਂਕ ਦਾ, ਉਧਰ ਆਪਾਂ ਨੂੰ ਸਰਪੰਚ ਬਣਾਇਆ ਹੋਇਆ, ਤਾਂ ਫਿਰ ਆਪਾਂ ਵੋਟਾਂ ਪਾਉਣ ਵਾਲੇ ਉਦਾਂ ਦੇ ਹੋਏ ਜਿਹੜੇ ਆਪਾਂ ਨਹੀਂ ਸੋਚ ਕੇ ਸਰਪੰਚ ਕਿਹਨੂੰ ਬਣਾਉਣਾ। ਨਹੀਂ ਅਸੀਂ ਤਾਂ ਹੀ ਨਹੀਂ ਨਾ ਬੋਲਦੇ। ਮੈਂ ਹੁਣ ਸਰਪੰਚ ਚਲੋ ਨਾਲ ਰਹਿੰਦਾ, ਉੱਥੇ ਪਿੰਡ ਬਾਤੀ ਪਾ ਦਿੰਦੇ ਆ, ਪਰ ਨਹੀਂ ਪਾਈ ਦੀ ਵੋਟ ਪਾਈ ਦੀ। ਪਰ ਹੁਣ ਸਰਪੰਚ ਗਰਾਂਟਾ ਖਾਂਦਾ, ਹੁਣ ਇਹ ਪੈਸਾ ਵੀ ਕਿਤੇ ਲਾਉਣਾ ਹੁੰਦਾ ਨੇ। ਇਹਨੇ ਨਵੇਂ ਚੰਡੀਗੜ੍ਹ ਦੇ ਜਿੰਨੀਆਂ ਕਲੋਨੀਆਂ ਬਣੀਆਂ ਨਾ, ਉੱਥੇ ਪੈਸਾ ਲਾਇਆ ਹੋਇਆ ਆ। ਹੁਣ ਜਦੋਂ ਡੁੱਬਦੀਆਂ ਆ, ਹੁਣ ਠੀਕ ਦਾ ਆ। ਨਾਲੀਆਂ ਬਣਾਈਆਂ ਹੀ ਆ, ਦੇਖ ਤੱਕ ਨਾਲੀਆਂ ਹੁਣ ਪੱਲੇ ਬਣਾਤੀਆਂ, ਗਵਰਨਮੈਂਟ ਦੇ ਪੈਸੇ ਹੀ ਆ। ਨਹੀਂ ਥੋੜੇ ਜਿਹੇ ਪੱਲਿਓ ਵੀ ਪਾਏ। ਹੋਰ ਵੀ ਆਪਣੇ ਬਹੁਤ ਨੁਕਸ ਆ। ਆਪਾਂ ਹੁਣ ਤਾਂ ਤੂੰ ਖੇਤੀ ਕਰਦਾ ਆ, ਤੁਸੀਂ ਹਿਸਾਬ ਲਾ ਲਓ ਵੀ ਜਦੋਂ ਇਹ ਮਾਨਸੂਨ ਆਉਂਦੀ ਆ, ਠੀਕ ਆ, ਪਹਿਲੀ ਗੱਲ ਤਾਂ ਇਹ ਆ ਵੀ ਐਤਕੀ ਮਾਨਸੂਨ ਦੇ ਵਿੱਚ ਉਹ ਪੱਛਮੀ ਜਿਹੜੀਆਂ ਗੜਬੜੀਆਂ ਨਾ ਉਹ ਜੁੜ ਗਈਆਂ, ਉਹਦੇ ਕਰਕੇ ਮਾਹੌਲ ਉਦਾਂ ਬਣ ਗਿਆ, ਜ਼ਿਆਦਾ ਪਾਣੀ ਪੈ ਗਿਆ। ਇਹ ਅਸਰ ਪੈ ਗਿਆ ਹੁਣ ਕਲਾਈਮੇਟ ਚੇਂਜ ਦਾ। ਇਹਨਾਂ ਦੇ ਹੁਣ ਖੋਪੇ ਨਹੀਂ ਕੰਮ ਕਰਦੇ ਨੇ, ਇਹਨਾਂ ਨੂੰ ਕੀ ਪਤਾ ਅੰਗਰੇਜ਼ੀ ਦੇ ਨਾਲ। ਵੈਸੇ ਵੀ ਅੰਗਰੇਜ਼ੀ ਬੋਲ ਜਾਂਦਾ ਹੁਣ ਵਿੱਚ ਬੜੇ ਲਿਖੇ ਨਹੀਂ। ਹੁਣ ਮਸਲਾ ਤਾਂ ਇਹ ਵੀ ਆ, ਹੁਣ ਸਾਡੇ ਕਿਸਾਨਾਂ ਨੇ ਇਸ ਸੀਜ਼ਨ ਦੇ ਵਿੱਚ ਜਿਹੜਾ ਵਾਹੀਯੋਗ ਪੰਜਾਬ ਦਾ ਰਕਬਾ ਨਾ, ਤਕਰੀਬਨ ਇਹਨਾਂ ਦਿਨਾਂ ਦੇ ਵਿੱਚ ਜੂਨ ਜੁਲਾਈ ਦੇ ਵਿੱਚ 80 ਤੋਂ 85% ਤਾਂ ਕਹਿੰਦੇ ਆ, ਉਹਨੂੰ ਪਰਸੈਂਟੇਜ ਕਹਿੰਦੇ ਆ, ਉੱਥੇ ਝੋਨਾ ਲਾ ਦਿੰਦੇ ਆ। ਹੁਣ ਝੋਨਾ ਲਾਉਣ ਦਾ ਮਤਲਬ ਹੁਣ ਤੂੰ ਹੂੰ ਦਾ ਕਰੀ ਜਾਂਦਾ ਹੈ। ਝੋਨੇ ਦਾ ਪਾਣੀ ਚਾਹੀਦਾ। ਨਹੀਂ ਗੱਲ ਪਾਣੀ ਦੀ ਨਹੀਂ ਹੈਗੀ। ਸਾਇੰਸ ਪਤਾ ਕੀ ਕਹਿੰਦੀ ਆ? ਕਹਿੰਦੇ ਜਦੋਂ ਤੁਸੀਂ ਝੋਨਾ ਲਾਉਨੇ ਆ, ਜਿਹੜਾ ਉਹ ਲਿਪ ਦਿੰਦੇ ਆ ਨਾ, ਜਿਹੜਾ ਕਿ 85% ਵਾਹੀਯੋਗ, ਤੁਸੀਂ ਲਿਪਤੀ ਜ਼ਮੀਨ, ਹੁਣ ਪਿੱਛੋਂ ਪਾਣੀ ਉਹਦਾ ਜਾਵੇ ਕਿੱਥੇ? ਇਹਨਾਂ ਦੇ ਖੋਪਿਆਂ 'ਚ ਜਾਵੇ। ਅਸਲੀ ਚੱਕਰ ਤਾਂ ਇਹ ਤੋੜਦੇ ਨਹੀਂ ਹੈਗੇ। ਬੰਦੇ ਗੱਲ ਤਾਂ ਪਹਿਲੀ ਵਾਰੀ ਅਕਲ ਦੀ ਕੀਤੀ। ਉੱਪਰੋਂ ਕਲੋਨੀਆਂ ਪਾਤੀਆਂ, ਉੱਥੇ ਕੰਕਰੀਟ ਵਿਛਾਤੀ, ਨਾ ਕੋਈ ਤੁਸੀਂ ਨਿਕਾਸ ਪਾਣੀ ਰੱਖਿਆ। ਹੁਣ ਜਿੱਥੇ ਕੰਕਰੀਟ ਵਿਛ ਗਈ, ਪਾਣੀ ਜ਼ਬਤ ਕਿੱਦਾਂ ਆਊਗਾ ਥੱਲੇ? ਇਹਦੀ ਕੰਕਰੀਟ ਵਿਛਾਈ ਹੋ ਸਾਰੀ ਉੱਥੇ। ਰਮਣਾ ਬਾਕੀ ਦਾ ਗੱਲ ਠੀਕ ਆ। ਹੁਣ ਪਹਿਲਾਂ ਮੇਨ ਮੁੱਦੇ ਤੇ ਆ ਯਾਰ, ਤੇਰੇ ਤੋਂ ਪਹਿਲਾਂ ਦੱਸਿਆ ਉਹ ਨੱਥ ਚੂੜਾ ਇਹ ਹੁਣ ਪਾਣੀ ਰੋਕੂਗਾ ਕਿ ਨਹੀਂ ਰੋਕੂਗਾ, ਇਹ ਦੱਸ ਭਾਈ ਜਾਨ। ਨਾਥਰੀ ਬੜਾ ਪਾਣੀ ਕਿਦਾਂ ਰੋਕ ਦੂਏ? ਉਹੀ ਤਾਂ ਮੈਂ ਪੁੱਛੀ ਜਾਂਦਾ ਵੀ ਰੋਕੂਗਾ ਕਿ ਨਹੀਂ ਪਾਣੀ ਰੋਕੂਗਾ। ਰੁਕ ਜਾਣ ਤਾਂ ਫਿਰ ਬੰਨ ਲਾਉਣ ਦੀ ਕੀ ਲੋੜ ਆ? ਉਦੋਂ ਇੱਕ ਵਾਰੀ ਇਹਨਾਂ ਨੇ ਕੱਟੇ ਦੀ ਬਲੀ ਵੀ ਦਿੱਤੀ ਸੀ, ਅਮਰਿੰਦਰ ਸਿੰਘ ਵੱਖਰਾ ਹੋਇਆ ਕਾਂਗਰਸ ਪਾਰਟੀ ਤੋਂ, ਵੱਖਰੀ ਆਪਣੀ ਪਾਰਟੀ ਬਣਾਈ ਆ। ਉਸ ਵੇਲੇ ਵੀ ਇਹਨੇ ਜਿੱਤਣ ਦੇ ਲਈ ਕੱਟੇ ਦੀ ਬਲੀ, ਉਹ ਵੱਢਿਆ ਨਹੀਂ ਵੱਢਿਆ, ਜਾਨੀ ਰਸਮਾਂ ਰਿਵਾਜ ਕੀਤੇ ਗਏ। ਜਿੱਤਿਆ ਤਾਂ ਫਿਰ ਵੀ ਹੈ ਨਹੀਂ। ਇਹਦਾ ਮਤਲਬ ਕੀ ਆ ਵੀ ਰਵਾਇਤਾਂ ਇਹਨਾਂ ਦੀਆਂ ਜਿਹੜੀਆਂ ਆ, ਸ਼ਾਇਦ ਹੁਣ ਇਹਨਾਂ ਕੰਮ ਨਹੀਂ ਕਰਦੀਆਂ। ਇਹ ਸਾਰੇ ਮਾਸਟਰ ਵਹਿਮ ਆ, ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ। ਬਾਕੀ ਤੈਨੂੰ ਮੈਂ ਗੱਲ ਦੱਸਾਂ, ਬਹੁਤ ਲੋਕੀ ਆਪਣੇ ਲਪਾੜਿਆਂ ਦਾ ਵਹਿਮੀ ਆ। ਇਹ ਤਾਂ ਇੱਕ ਤਰ੍ਹਾਂ ਦਾ ਵੋਟਾਂ ਲੈਣ ਦਾ ਤਰੀਕਾ ਆ। ਐਵੇਂ ਇਕੱਠੇ ਹੋ ਕੇ ਚੱਲ ਗਿਆ, ਜਿਹੜੇ ਪੜ੍ਹ ਦੇ ਲੋਕੀ ਮਗਰ ਲੱਗ ਜਾਣੇ, ਉਹਨਾਂ ਬੱਲੇ ਬੱਲੇ ਦੇਖੋ ਜੀ ਇਹ ਸਾਡੇ ਵਾਸਤੇ ਕੀ ਕਰ ਰਹੇ ਆ। ਹੈ ਜੇ ਇਹਦੀ ਨੱਥ ਪਾਣੀ ਰੋਕ ਸਕਦੇ, ਬਾਬਾ ਵੀ ਉਹ ਪਾਣੀ ਰੋਕ ਹੀ ਸਕਦਾ। ਜੇ ਪਾਣੀ ਟੁੱਟ ਗਿਆ ਆਪ ਜਾਂਦਾ ਲੱਗਾ, ਆਪ ਚਲਾ ਜਾਂਦਾ ਲੱਗਾ। ਅਮਲੇ ਆ ਮਨਿੰਦਰ ਦੇ ਤਾਂ ਕੰਦਾ ਆ ਵੀ ਉਹਨੇ ਸੋਨਾ ਚਾੜਿਆ ਜਾਂ ਬਲੀ ਦਿੱਤੀ ਆ। ਹੁਣ ਆਪਣਾ ਬਾਦਲ ਵੀ ਨੱਕ ਪਾਈ ਫਿਰਦਾ। ਐ ਸਰਪੰਚਾ ਤੂੰ ਨਹੀਂ ਬੋਲਦਾ ਤੇ ਕਾਗਰ ਬੋਲੀ ਨੇ ਆਹੀ ਗੁੱਸਾ ਲੱਗਾ ਸਰਪੰਚ। ਇਹ ਗੱਲ ਪੱਕੀ ਆ। ਇਹ ਜਿੰਨੇ ਵੀ ਪੋਲੀਟਿਕਸ ਨੇ ਭਰਾਵਾ, ਇਹ ਸਾਰੇ ਵਹਿਮੀ ਆ। ਇਹ ਸਾਰੇ ਜੰਤਰੀਆਂ ਮੰਤਰੀਆਂ ਦੇਖ ਕੇ ਕੰਮ ਕਰਦੇ ਆ। ਕੰਮ ਤਾਂ ਹੀ ਚੱਲਦਾ, ਉਹਦਾ ਚੱਲਦਾ। ਇਹ ਸਾਡੇ ਨਾਲ ਜ਼ਿਆਦਾ ਬਾਬਿਆਂ ਕੋਲੇ ਜਾਂਦੇ ਆ। ਹਾਂ ਬਾਬਿਆਂ ਦੇ ਹੁਣ ਆ ਜਿਹੜਾ ਕਲਾਕਾਰ ਇੱਕ ਨਵਾਂ ਇੰਦਰਜੀਤ ਨਿੱਕੂ ਆ, ਉਹਦੀ ਗੱਲ ਸੁਣੀ ਹੋਣੀ ਆ ਵੀ ਇਹ ਕਹਿੰਦਾ ਵੀ ਬਾਬਿਆਂ ਤੋਂ ਕਿੰਨਾ ਇਹਨੇ ਬੜਾ ਪ੍ਰਮੋਟ ਹੋਇਆ। ਫਿਰ NRI ਬੰਦਿਆਂ ਨੇ ਵੀ ਤਾਇਆ ਵੀ ਝੜੀ ਲਾਤੀ, ਉਹਨੂੰ ਬਾਹਰ ਵੀ ਸੱਦਿਆ ਗਿਆ ਇੱਕ ਵਾਰੀ, ਫਿਰ ਇਹਨੂੰ ਸੱਦ ਕੇ ਜਿਹੜਾ ਆ ਬਹੁਤ ਵਧੀਆ ਇਹਦਾ ਕੰਮ ਕੀਤਾ ਗਿਆ। ਚਲੋ ਜਾਣਾ ਹੈ ਹਰ ਇੱਕ ਬੰਦੇ ਦੀ ਸ਼ਰਧਾ, ਇਹਦੇ ਵਿੱਚ ਕੋਈ ਨਹੀਂ ਭਾਰਦਾ ਕਾਨੂੰਨ ਵੀ ਇਹ ਕਹਿੰਦਾ ਜਿਹਨੂੰ ਮਰਜ਼ੀ ਮੰਨੋ ਨਾ, ਪਰ ਕਿਸੇ ਨੂੰ ਗਲਤ ਸਿੱਖਿਆ ਨਾ ਦਿਓ।
ਕਿਸੇ ਨੂੰ ਅਫਵਾਹ ਨਾ ਕਿਸੇ ਤਰ੍ਹਾਂ ਦੀ ਵੀ ਗਲਤ ਐਜੂਕੇਸ਼ਨ ਨਾ ਦੋ। ਉੱਥੇ ਜਾ ਕੇ ਫੇਰ ਇੱਕ ਵਾਰੀ ਲਾਈਵ ਹੋਇਆ, ਉੱਥੇ ਜਾ ਕੇ ਬਾਬੇ ਨੇ ਵੀ ਕੁਝ ਗੱਲਾਂ ਜਿਹੜੀਆਂ ਕੀਤੀਆਂ ਆ ਗਲਤ ਹੀ ਮਾਸ ਜੀ ਉੱਥੇ ਦੇਖੋ ਤੁਸੀਂ ਇਹਨਾਂ ਸਿੱਖ ਇਤਿਹਾਸ ਨੂੰ ਵੀ ਕਿਸ ਢੰਗ ਦੇ ਨਾਲ ਉਹ ਬਾਬੇ ਦੇ ਨਾਂ ਤੋੜ ਮਰੋੜ ਕੇ ਗਲਤ ਕੇ ਹੁੰਦਾ ਕਿਸੇ ਪਾਸੇ ਜੋੜਨ ਦੀ ਕੋਸ਼ਿਸ਼ ਕੀਤੀ ਆ। ਇਹ ਨਿੱਕੂ ਨੇ ਕਿੰਨੀ ਕੁ ਅਕਲਮੰਦੀ ਦੀ ਗੱਲ ਕੀਤੀ, ਸਿਰ ਤੇ ਪੱਗੜ ਬੰਨ੍ਹ ਕੇ ਤਾਂ ਮੁੜ ਕੇ ਤੁਸੀਂ ਇਹ ਗੱਲ ਕਰਨਾ ਹੈ ਕਿ ਕਿੱਥੇ ਅਕਲਮੰਦੀ। ਪਰ ਹੁਣ ਇੱਥੇ ਢੰਗ ਤਰੀਕਾ ਇਹ ਚੱਲ ਪਿਆ ਬਈ ਜਿੰਨੀ ਗੱਲ ਤੁਸੀਂ ਬਸ ਇਹ ਮੇਨ ਆ ਤੁਸੀਂ ਕੀ ਕਰਦੇ ਆ ਗੱਲਾਂ, ਇਹ ਕੋਈ ਮਾਇਨੇ ਨਹੀਂ ਰੱਖਦਾ। ਜਿੰਨੀ ਪੁੱਠੀ ਜਿਹੀ ਗੱਲ ਕਰੋਗੇ ਲੋਕੀ ਜ਼ਿਆਦਾ ਦੇਖਦੇ ਆ। ਗੱਲ ਇਹਨਾਂ ਨੂੰ ਜਿੰਨੇ ਵੀ ਗਾਉਂ ਵਜਾਉਣ ਵਾਲੇ ਆ ਇਹਨਾਂ ਨੂੰ ਚਾਹੀਦੀ ਆ ਪਬਲਿਸਿਟੀ। ਪੁੱਠੇ ਸਿੱਧੇ ਕੰਮ ਕਰਨਾ ਪਬਲਿਸਿਟੀ ਮਿਲਦੀ ਆ। ਫੇਸਬੁੱਕ ਵੇਖ ਲਾ ਜੋ ਦੇਖਦੇ ਆ, ਜੇ ਕੋਈ ਚੱਜ ਦੀ ਗੱਲ ਆ ਕੋਈ ਨਹੀਂ ਦੇਖਦਾ, ਤੇ ਜੇ ਕੋਈ ਪੁੱਠੀ ਸਿੱਧੀ ਗੱਲ ਪਾਈ ਆ ਚਾਹੇ ਉਹ ਕੀ ਹੁੰਦੀ ਸੀ ਉਹ ਭਾਬੀ ਜ਼ਿੰਮੇਵਾਰੀ ਭਾਈ ਤਾਏ ਨੂੰ ਯਾਦ ਆ ਵੀ ਜ਼ਿੰਮੇਵਾਰੀ ਆ ਸਾਰੇ ਨੂੰ ਸਭ ਸਟੈਂਡਰਡ ਹੀ ਹੈ। ਨੰਬਰ ਸਭ ਤੋਂ ਜ਼ਿਆਦਾ ਦੇਖਦਾ ਹੁੰਦਾ। ਤੁਸੀਂ ਤਾਏ ਨੇ ਜਦੋਂ ਉਹਦਾ ਨਾਂ ਲਿਆ ਨਾ, ਭਾਬੀ ਨੂੰ ਫਟਾਫਟ ਕਰੇ ਚੁੰਮੇ ਨੂੰ ਜ਼ਿਆਦਾ ਯੂਜ਼ ਲਾਉਂਦੇ ਇਹ ਤਾਂ ਪਤਾ ਲੱਗਦਾ। ਤਾਂ ਉਹ ਤੁਸੀਂ ਛੱਡੋ ਇਹਨਾਂ ਵਿਚਾਰਾਂ ਨੂੰ ਯਾਰ, ਹੈ ਇਹ ਤਾਂ ਤੁਹਾਨੂੰ ਮਗਰ ਲਾਉਂਦੇ ਆ। ਮੈਨੂੰ ਤਾਂ ਗੁੱਸਾ ਨਾ ਆਪਣੀ ਪੰਜਾਬ ਦੀ ਲੀਡਰਸ਼ਿਪ ਤੇ ਵੀ ਆਉਂਦਾ ਹੈ। ਇੱਕ ਪਾਸੇ ਤੇ ਉੱਤੇ ਤਰਾਹੀ ਮਚੀ ਪਈ ਆ, ਪਾਣੀ ਤੁਹਾਡੇ ਚਵਾਰਿਆਂ ਤੱਕ ਚੜ੍ਹਨ ਨੂੰ ਫਿਰਦਾ ਆ, ਤੇ ਦੂਜੇ ਪਾਸੇ ਤੁਹਾਨੂੰ ਆਪਣੀਆਂ ਵੋਟਾਂ ਬਣਾਉਣ ਲਈ ਤੁਸੀਂ ਚੰਡੀਗੜ੍ਹ ਦੇ ਮੀਟਿੰਗਾਂ ਕਰਦੇ ਫਿਰਦੇ ਆ ਵੀ ਹੁਣ ਅਸੀਂ ਮੈਂ ਸਿੱਧੀ ਗੱਲ ਕਰਦਾ, ਮੈਂ ਜੱਖ ਦੀ ਗੱਲ ਕਰਦਾ ਵੀ ਤੂੰ ਲੋਕਾਂ ਦੇ ਵਿੱਚ ਜਾ ਕੇ ਫਿਰ ਅੱਗੇ ਅਸੀਂ ਆਪਣੀ ਪਾਰਟੀ ਦਾ ਵਿਸਥਾਰ ਕਰਨ ਲੱਗਿਆ। ਮਾਟਾ ਦੱਸਦਾ ਯਾਰ ਇਹ ਨਿਕੰਮਾ ਕੰਮ ਨਹੀਂ ਹੈਗਾ ਇਹ। ਪਰ ਦੇਖੋ ਭਾਜਪਾ ਦਾ ਇਹ ਮੇਨ ਤਾਂ ਏਜੰਡਾ ਇਹ ਆ ਵੀ ਫੇਰ ਇੱਕ ਤੋਂ ਸਰਜੀਤ ਕਰੀਏ। ਤਾਇਆ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਜਦੋਂ ਤੁਸੀਂ ਹੁਣ ਦਾ ਵੇਲਾ ਆ, ਲੋਕਾਂ ਦੀ ਤੁਸੀਂ ਮਦਦ ਕਰੋ, ਆਪੇ ਵਾਹਵਾ ਖੱਟ ਲੈਣੀ ਆ। ਤੁਸੀਂ ਕਹਿੰਦੇ ਵੀ ਆਮ ਲੋਕਾਂ ਤੱਕ ਹੀ ਪਹੁੰਚ ਕਰਨੀ ਆ। ਹੁਣ ਜਾਓ ਟਰਾਲੀਆਂ ਲੈ ਕੇ ਜਾਓ। ਔਰ ਜਲੰਧਰ ਵਾਲਾ ਸੁਸ਼ੀਲ ਕੁਮਾਰ ਰਿੰਕੂ ਆ, ਉਹ ਜਾ ਕੇ ਆਪ ਪਾਣੀ ਦੇ ਵਿੱਚ ਬੜਿਆ ਆ, ਮਿਹਨਤ ਕਰਦਾ ਉਹ। ਭਾਵੇਂ ਕਿਸੇ ਆਮ ਆਦਮੀ ਪਾਰਟੀ ਦਾ ਚਾਹੇ ਕੋਈ ਵੀ ਰੱਖ ਲਓ, ਅਗਲਾ ਲੱਗਾ ਆ ਉਸ ਵੇਲੇ, ਹਨਾ। ਬਾਹਰ ਵੀ ਇਦਾਂ ਦੇਸ਼ਾਂ ਦੇ ਵਿੱਚ ਮੰਤਰੀ ਜਾਂਦੇ ਆ, ਤੇ ਬਾਕੀ ਦਾ ਜਿਹੜੇ ਆ ਫੋਟੋਆਂ ਕਰਾਉਣ ਵਾਲੇ ਜ਼ਿਆਦਾ ਆ। ਪਹਿਲੇ ਜਾ ਕੇ ਇੱਕ ਦਾ ਜਿਹੜਾ ਮੰਤਰੀ ਆ ਉਹ ਸਾਈਕਲ ਦੇ ਉੱਤੇ ਬੂਟੀ ਜਿਹੀ ਛੱਪਣ ਵਾਲੀ ਜਿਹਦਾ ਸਾਈਕਲ ਕੱਢ ਕੇ ਲਿਆਇਆ ਹੁੰਦਾ, ਉਹਦੇ ਫੋਟੋ ਆ। ਇੱਕ ਝੋਨੇ ਦੇ ਵਿੱਚ ਹੀ ਖੜਾ ਆ, ਹਨਾ, ਨਾਲ ਐਸੀ ਪੋਲਿਸੀ ਲੈ ਕੇ ਜਾਂਦਾ। ਮਤਲਬ ਵੈਸੇ ਮਾੜੇ ਹਾਲਾਤਾਂ ਦੇ ਵਿੱਚ ਵੀ ਆਪਣੀ ਵੋਟ ਕਿੱਦਾਂ ਜਿੱਦਾਂ ਉਸ ਚੱਕਰ 'ਚ ਪਏ ਹੋ। ਬਿਲਕੁਲ ਦੇਖੋ ਜੀ ਸਿੱਧੀ ਜੀ ਗੱਲ ਆ, ਕਿੰਨੀ ਗੰਦੀ ਗੱਲ ਆ ਹੈਗੀ ਲੋੜ ਦਾ ਸਮਾਂ। ਅਗਰ ਇਹ ਕਿਸੇ ਦੀ ਹੈਲਪ ਕਰਨਗੇ, ਜਿਹੜਾ ਕਿਸੇ ਦੀ ਹੈਲਪ ਕਰੂਗਾ ਲੋਕੀ ਉਹਨੂੰ ਯਾਦ ਰੱਖਣਗੇ। ਫਾਇਦਾ ਉਦੋਂ ਹੁੰਦਾ ਜਦੋਂ ਲੋੜ ਵੇਲੇ ਕੋਈ ਹੱਥ ਫੜੇ ਤੁਹਾਡਾ। ਪਰ ਤਾਂ ਇਹ ਸਾਡੇ ਚਲੋ ਸਮਾਜ ਵਿੱਚ ਇਹ ਵਧੀਆ ਆ ਭਾਈਚਾਰਾ, ਅਸੀਂ ਔਖੇ ਵੇਲੇ ਇਕੱਠੇ ਹੋ ਕੇ ਖੜੇ ਹੋ ਜਾਂਦੇ। ਹੁਣ ਤੁਸੀਂ ਦੇਖੋ ਵੀ ਹੁਣ ਹਿਮਾਚਲ ਜਾਣ ਜਾਂਦੇ ਸੀ, ਬਹੁਤ ਸਾਰਾ ਰੌਲਾ ਪਿਆ ਜੀ ਇਹ ਝੰਡੇ ਲਾ ਕੇ ਕਿਉਂ ਜਾਂਦੇ ਆ, ਇਹ ਸੰਤ ਜਰਨੈਲ ਸਿੰਘ ਭਿੰਡਾਂ ਦੀ ਫੋਟੋ ਲਾ ਕੇ ਕਿਉਂ ਜਾਂਦੇ ਆ, ਕਈ ਵਾਰੀ ਕੁੱਟ ਕਟਾਪਾ ਵੀ ਹੋਇਆ, ਗੱਡੀਆਂ ਵੀ ਲੜਾਈ ਝਗੜਾ ਬਹੁਤ। ਹੁਣ ਰਿਸਪੈਕਟ ਕਿਹਨੂੰ ਕਰਦੇ ਆ? ਪੰਜਾਬੀਆਂ ਨੂੰ। ਆਪ ਸਾਡੀ ਹੈਲਪ ਕਰੋ, ਤੇ ਸਾਡੀ ਆ ਕੇ ਹੈਲਪ ਕਰੋ। ਬਾਕੀ ਤਾਂ ਹੁਣ ਲੰਗਰ ਆਉਂਦੇ ਹਾਂ, ਹੁਣ ਦੇਖੋ ਸਬਜ਼ੀਆਂ ਸਾਰੀਆਂ ਮਹਿੰਗੀਆਂ ਹੋ ਗਈਆਂ ਆਪਣੇ ਪੰਜਾਬ ਦੇ ਵਿੱਚ, ਫੇਰ ਵੀ ਆਪਾਂ ਲੰਗਰ ਲਾ ਦਿੰਦੇ ਆ, ਭੁੱਖਾ ਨਹੀਂ ਬੰਦਾ ਕੋਈ ਮਾਰਦਾ। ਹੁਣ ਉਧਰਲੇ ਪਾਸੇ ਪਹਾੜੀ ਰਾਜਾਂ 'ਚ ਕੀ ਹੁੰਦਾ, ਉਹ ਤਾਂ ਇਹਨੂੰ ਓਪਰਚੁਨਿਟੀ ਮੌਕਾ ਦੇਖਦੇ ਆ। ਉੱਥੇ ਜਿਹੜਾ 10 ਰੁਪਈਆਂ ਦਾ ਬਿਸਕੁਟ ਹੁਣ ਨਹੀਂ 80 ਦਾ ਕਰਦਾ, ਪੈਸੇ ਬਣਾਉਣ ਦਾ ਨਹੀਂ ਢੰਗ ਦੇਖਣਾ। ਸਾਡੇ ਲੋਕਾਂ ਨੇ ਕਰਨੀ ਆ ਮੁਫਤ ਸੇਵਾ, ਹੈਨਾ। ਹੁਣ ਟਰਾਲੀਆਂ ਆ ਤੁਸੀਂ ਦੇਖੋ, ਪਾਣੀ ਦੀਆਂ ਖਾਣਿਆਂ ਦੀਆਂ ਪੈਕੇਜਿੰਗ ਦਾ ਦੇਖੋ ਉਹ ਜਿਹੜੇ ਵੰਡਦੇ ਆ ਉਹਦੇ ਵਿੱਚੋਂ ਵੀ ਲੈ ਕੇ ਚੋਰੀ ਕਰਕੇ ਬਾਹਰ ਵੇਚਣ ਦੇ ਆ। ਦੇਖੋ ਕਿੰਨੀ ਗਿਰੀ ਟਮਾਟਰ ਜੇ ਨਾ ਟਮਾਟਰ ਨਾ ਮਹਿੰਗੇ ਹੁੰਦੇ, ਮੈਂ ਇਹਨਾਂ ਲੀਡਰਾਂ ਦੇ ਨਾ ਨਿਸ਼ਾਨੇ ਮਾਰ ਕੇ ਟਮਾਟਰ ਮਾਰ ਦਿੰਦੇ। ਉਹਨਾਂ ਪਤਾ ਕੀ ਕਰਦਾ, ਉਹ ਕਮਜ਼ਾ ਜਿਹਾ ਮੋਹ ਰੱਖਦਾ ਮਾਰੀ ਨੂੰ ਟਮਾਟਰ ਭਰੀ ਹੁਣ ਮਾਰ ਵੀ ਨਾ ਸਕਦਾ। ਵਾਸਤਾ ਸੁਣ ਲਾ, ਘਰਾਂ ਨੇ ਟਮਾਟਰ ਲੈਣ ਭੇਜਿਆ, ਉਦੋਂ ਬੀਅਰ ਪੀ ਕੇ ਆ ਗਿਆ। ਉਹਨਾਂ ਨੇ ਟੋਕਿਆ ਵੀ ਤੂੰ ਭੇਜਿਆ ਟਮਾਟਰ ਲੈਣ, ਆ ਗਿਆ ਬੀਅਰ ਪੀ ਕੇ। ਉਹ ਪਤਾ ਕੀ ਕਹਿੰਦਾ ਉਹਨੇ ਭਾਅ ਟਮਾਟਰ ਆ, ਉਸੇ ਭਾਅ ਹੀ ਬੀਅਰ ਆ। ਤੇ ਬੀਅਰ ਤਾਂ ਕਹਿੰਦਾ ਪਥਰੀ ਕੱਢਦੀ ਆ, ਟਮਾਟਰ ਖਾਵਾਂਗੇ ਪਥਰੀ ਪੈਣੀ। ਮੈਂ ਨਿਆਣਾ ਨਿਕਲ ਵੇ ਲੰਬੇ ਦਿਮਾਗੀ ਆ। ਜਦੋਂ ਮੈਂ ਤੇਰਾ ਲੈਂਟਰ ਲਾਇਆ ਫੇਰ ਤੈਨੂੰ ਪਤਾ ਲੱਗੂ। ਉਹ ਲੈਂਟਰ ਨਾਲ ਲਾਈ ਭਰਾਵਾ, ਲੈਂਟਰ ਨਾਲ ਪਾਣੀ ਅੱਗੇ ਨਹੀਂ ਜਾਂਦਾ ਕਿਤੇ। ਨਹੀਂ ਤੂੰ ਰੋਣ ਡਿਆ। ਨਹੀਂ ਮਾਟਰ ਮਜ਼ਾਕ ਰਿਹਾ। ਇਹ ਹੁਣ 4 ਦਿਨਾਂ ਜਦੋਂ ਪਾਣੀ ਉਤਰਨਾ ਨਾ, ਜਦੋਂ ਉੱਥੇ ਤਪਸ਼ ਵਧਣੀ ਆ, ਧੁੱਪ ਪੈਣੀ ਆ, ਬਿਮਾਰੀਆਂ ਬਣਦੀਆਂ ਤੇ ਆਪਣੀਆਂ ਸਬਜ਼ੀਆਂ ਦਾ ਮੈਂ ਤਾਂ ਦੱਸਾਂ ਇਹ ਬੜੀ ਜਮਾਖੋਰੀ ਹੋਣੀ ਆ। ਉਹ ਇਹ ਤਾਂ ਅਜੇ ਬਾਅਦ ਚ ਪਤਾ ਲੱਗਣਾ। ਹੁਣ ਟਮਾਟਰ ਦੀ ਗੱਲ ਚੱਲੀ ਆ, ਟਮਾਟਰ ਦੀਆਂ ਇੰਨੀਆਂ ਸਾਰੀਆਂ ਖਬਰਾਂ ਆ ਰਹੀਆਂ। ਇੱਕ ਬੰਗਲੌਰ ਦੇ ਵਿੱਚ ਬੈਲੂਰ ਆ, ਉੱਥੋਂ 2,70,000 ਦੇ ਕੋਈ ਟਮਾਟਰ ਹੀ ਕਿਸੇ ਦੇ ਚੋਰੀ ਕਰਕੇ। ਹੁਣ ਦੂਜੀ ਖਬਰ ਆ ਬੰਗਲੌਰ ਤੋਂ, ਉੱਥੇ ਕੀ ਆ ਕਿ ਇੱਕ ਕਾਰ ਜਾਂਦੀ ਸੀ ਇਧਰੋਂ, ਟਰੱਕ ਬੰਦਾ ਜਿਹੜਾ ਕਿਸਾਨ ਆ, ਟਰੱਕ ਦੇ ਵਿੱਚ ਲੱਦੇ ਆ ਟਮਾਟਰ, ਤੇ ਉਹ ਟਰੱਕ ਜਿਹੜਾ ਲੈ ਕੇ ਜਾ ਰਿਹਾ ਕਈ ਟਨ ਜਿਹੜੇ ਉਹਦੇ ਵਿੱਚ ਟਮਾਟਰ ਸੀਗੇ, ਉਹ ਕਿਤੇ ਲੰਘਣ ਲੱਗੇ ਤੇ ਉਹਦੀ ਕਾਰ ਦਾ ਸ਼ੀਸ਼ਾ ਟੁੱਟ ਗਿਆ, ਯਾਨੀ ਐਕਸੀਡੈਂਟ ਹੋ ਗਿਆ। ਹੁਣ ਉਹ ਕਾਰ ਵਾਲਾ ਕਹਿੰਦਾ ਮੇਰੀ ਭਰਪਾਈ ਕਰ। ਉਹ ਬੰਦੇ ਕਹਿੰਦੇ ਵੀ ਦੇਖ ਵੀ ਸਾਡੇ ਕੋਲ ਤਾਂ ਪੈਸੇ ਇੰਨੇ ਹੈ ਨਹੀਂ ਜਿੰਨੇ ਤੂੰ ਭਰਪਾਈ ਕਰਦਾ।
ਉਹ ਮੋਰੇ ਉਹ ਵੀ ਬੰਦੇ ਜਿਹੜੇ ਚਲਾਕ ਸੀ, ਪਹਿਲਾਂ ਤਾਂ ਗਾਲ ਮਗਾਲੀ ਹੁੰਦੇ ਰਹੇ, ਬਾਅਦ ਦੇ ਵਿੱਚ ਮਾਰ ਕੁਟਾਈ ਹੋਏ, ਬਾਅਦ 'ਚ ਉਹਦਾ ਜਿਹੜਾ ਟਰੱਕ ਆ ਉਹੀ ਲੈ ਕੇ ਭੱਜ ਗਏ। ਉਹ ਲੱਖਾਂ ਦੇ ਹਿਸਾਬ ਦੇ ਨਾਲ ਕੀਮਤ ਜਿਹੜੀ ਆ ਉਹ ਟਰੱਕ ਦੇ ਟਮਾਟਰਾਂ ਦੀ। ਉਹਨੇ ਵੀ ਖਾ ਨਹੀਂ ਹੋਣੀ ਹੁਣ ਮੁੰਬਈ ਦੇ ਵਿੱਚ ਇੱਕ ਕਿਸੇ ਦਾ ਬਰਥਡੇ ਪਾਰਟੀ ਹੋਇਆ, ਉਹਦੇ ਵਿੱਚ ਕਿਸੇ ਨੇ ਲਿਆ ਕੇ ਤੇ 4 ਕਿਲੋ ਟਮਾਟਰ ਦਿੱਤੇ ਆ। ਆ ਵਾਹ ਹੁਣ ਜਿੱਥੇ 140 ਤੋਂ ਲੈ ਕੇ 200 ਰੁਪਏ ਤੱਕ ਟਮਾਟਰ ਆ, ਬਾਕੀ ਜਿਹੜੀਆਂ ਹੁਣ ਤੁਸੀਂ ਅੰਦਾਜ਼ਾ ਲਾ ਲਓ। ਪਰ ਤਾਂ ਇਹ ਚੀਜ਼ ਸੋਚਣ ਵਾਲੀ ਗੱਲ ਇਹ ਆ, ਜਦੋਂ ਟਮਾਟਰ ਸਸਤਾ ਹੁੰਦਾ ਉਦੋਂ ਕਿਹੜਾ ਹੀ ਸਾਂਭਦੇ ਆ। ਡੱਬੇ ਬੰਦ ਜਿਹੜਾ ਆ, ਡੱਬੇ ਬੰਦ ਜਿਹੜੀਆਂ ਚੀਜ਼ਾਂ ਆ, ਵੈਸੇ ਇਹ ਹਰਸਿਮਰਤ ਤਾਂ ਕਹਿੰਦੀ ਰਹੀ ਆ ਵੀ ਅਸੀਂ ਬਹੁਤ ਕੰਮ ਕੀਤਾ। ਟਮਾਟਰ ਇੱਥੇ ਆਪਣੇ ਦੁਆਬੇ 'ਚ ਹੁੰਦਾ, ਗਲ ਕੇ ਜਾਂਦਾ ਹਨਾ, ਤੇ ਉਦੋਂ ਕੱਢਦੇ ਆ ਵਪਾਰੀ ਲੋਕ, ਸਟੋਰਾਂ 'ਚ ਜਮਾ ਕਰ ਲੈਂਦੇ ਆ ਜਦੋਂ ਇਹਦਾ ਭਾਅ ਜਿਹੜਾ ਬਹੁਤ ਵੱਧ ਜਾਂਦਾ। ਜੇ ਉਹਦੇ ਨਾਲੋਂ ਡੱਬਾ ਬੰਦ ਕਰ ਲਓ, 3-3 4-4 ਸਾਲ ਪ੍ਰੋਸੈਸ ਕਰਦੇ ਆ, ਬਾਹਰ ਮੁਲਕਾਂ ਡੱਬਿਆਂ 'ਚ ਵਰਦੇ ਸਾਰਾ ਤੇ ਸਾਡੇ ਪੰਜਾਬ 'ਚ ਕਾਹਦੇ ਨਹੀਂ ਹੁੰਦਾ ਇਹ? ਹੋ ਸਕਦਾ ਹੋ ਕਿਉਂ ਨਹੀਂ ਸਕਦਾ, ਕਰਦਾ ਨਹੀਂ ਕੋਈ। ਡੱਬਿਆਂ ਦਾ ਜਿਹੜਾ ਖਾਣਾ ਮਾੜਾ ਹੁੰਦਾ ਆ, ਆਪਣੇ ਪੰਜਾਬੀਆਂ ਨੂੰ ਪਤਾ ਵੀ ਖਾਣਾ ਨਹੀਂ ਚੰਗਾ, ਤੋਂ ਬਾਅਦ ਦੇ ਮੁਲਕਾਂ ਨੂੰ ਕੀ ਪਤਾ ਵੀ ਖਾਣਾ ਕਿੱਦਾਂ ਖਾਣਾ। ਤਦੇ ਆਪਣੇ ਨੂੰ ਜਾਣੇ ਤੰਦਰੁਸਤ ਆ ਵਿਚਾਰੇ। ਮਾਟਰਾ ਕਰਨਾ ਤਾਂ ਸਰਪੰਚ ਨੇ ਗੁੱਸਾ ਹੀ ਆ, ਇਹ ਕਈ ਵਾਰ ਗੁੱਝੀਆਂ ਚੀਜ਼ਾਂ ਚਾਲਾਂ ਵਿੱਚ ਚੱਲ ਜਾਂਦਾ ਹੈ। ਅੱਛਾ, ਇਹ ਜਿਹੜਾ ਤੂੰ ਕਿਹਾ ਨਾ ਵੀ ਉਹ ਗੱਡੀ ਆ, ਇਹਦੇ ਹੁਣ ਉੱਥੇ ਹਵੇਲੀ ਖੜੀ ਆ, ਉਹਦਾ ਵੀ ਇੱਕ ਸ਼ੀਸ਼ਾ ਟੁੱਟਿਆ ਗੱਡੀ ਦਾ, ਤੇ ਟਰੱਕ ਜਾਈ ਮੇਰੇ ਸਾਈਡ ਜੀ ਦੀਦੀ ਆ, ਕਿਤੇ ਇਹਦੀ ਕਰਤੂਤਾਂ ਨਹੀਂ। ਜਿਹੜਾ ਕਹਿੰਦਾ ਵੀ ਡੱਬਿਆਂ ਦਾ ਤਾਂ ਮਾੜਾ ਹੁੰਦਾ ਵੀ ਟਰੱਕੇ ਚੋਰੀ ਕਰ ਦਿੰਦੇ ਆ, ਉਹ 'ਚ ਟਮਾਟਰ ਨਹੀਂ ਹੈਗੇ। ਉਹ ਤੇ ਚੀਕ ਹੋਣੇ ਆ। ਠੀਕ ਪਤਾ ਕਰ ਲਓ, ਸਰਪੰਚ ਦਾ ਕੋਈ ਪਤਾ ਨਹੀਂ ਹੈਗਾ, ਪੈਸੇ ਕੋਈ ਗਰਾਟਾ ਗੁਟਾ ਸੋਹਣੀਆਂ ਖਾ ਜਾਂਦਾ ਹੈ। ਪੈਸੇ ਇਕੱਠੇ ਕਰਨ ਦਾ ਸਮਾਂ ਲੰਬੜ ਦਾ ਵੀ ਆ ਗਿਆ ਹੁਣ। ਨਹੀਂ, ਲੰਬੜ ਦੇ ਚੀਜ਼ਾਂ ਸਾਰੀਆਂ ਇੰਨੇ ਹੀ ਕਰਨੀਆਂ। ਲੰਬੜ ਨੇ ਤੁਹਾਡੇ ਸਾਹਮਣੇ ਕਿੱਡੀ ਕੋਠੀ ਪਾਈ ਆ, ਮਿਹਨਤ ਦੀ ਆ। ਝੂਠ ਬੋਲਦੀ ਬਣਾਈ ਆ। ਲੰਬੜਾ ਇੱਥੇ ਮਤਲਬ ਗੀਤ ਕਹਿਣਾ ਚਾਹੂੰਗਾ। ਅੱਛਾ, 100 ਵੀ ਜੋੜੇ, ਲੱਖ ਵੀ ਜੋੜੇ, ਤੇ ਜੋੜ ਮੈਂ ਕਈ ਕਰੋੜ ਲਏ। ਦੁਨੀਆ ਦੇ ਵਿੱਚ ਹਰ ਥਾਂ ਜੁੜ ਗਿਆ, ਅੰਦਰੋਂ ਨਾਤੇ ਤੋਂ। ਵਾਹ ਵੇ ਵਾਹ ਦੇ ਬੰਦੇ ਮੈਂ ਪੈਸਾ ਹੀ ਸਭ ਕੁਝ ਹੁੰਦਾ। ਹੁਣ ਸੁਣ ਲਾ ਹੁਣ। ਜੇ ਤੁਹਾਡੀ ਇਜਾਜ਼ਤ ਹੋਵੇ ਮੈਂ ਪੈਸੇ ਪੱਕਾ ਬਾਜੀ? ਮੈਂ ਛੋਟੇ ਜਿਹੇ ਦੋਹੇ ਨਾਲ ਦਾ ਜਵਾਬ ਦੇ ਦਵਾਂ। ਤੇਰੇ ਖੁੱਲੀ ਦਾ ਕੰਮ ਮੈਨੂੰ ਆਉਂਦਾ ਨਹੀਂ ਹੈਗਾ, ਸ਼ਬਦ ਦੋ ਹੀ ਆ। ਲੰਬੜਾ ਅੱਛਾ, ਮੈਂ ਆ ਸਹੀ ਬੋਲਿਆ ਤੂੰ। ਵੈਂਜਰਾ ਮੈਨੂੰ ਨਾ ਇੱਕ ਦਿਨ ਰਾਤੀ ਸੁਪਨਾ ਆਇਆ। ਅੱਛਾ, ਇੱਕ ਦਿਨ ਰਾਤੀ ਮੈਨੂੰ ਆਇਆ ਸੁਪਨੇ ਵਿੱਚ ਤੂੰ ਰੂਸ ਗਿਆ। ਅੱਛਾ, ਰੂਸ ਗਿਆ ਰਸ਼ੀਆ। ਦੂਰ ਦੀ ਇੰਟਰਨੈਸ਼ਨਲ ਸੁਪਨਾ ਸੀ ਭਾਈ। ਮੈਂ ਜਦੋਂ ਸਵੇਰੇ ਉੱਠ ਕੇ ਮੂੰਹ ਖੋਲਿਆ ਵਿੱਚ ਸੀ ਕੋਤਾ ਮੂਤ ਗਿਆ। ਕਿਆ ਕਮਾਲ ਦੀ ਸ਼ਾਇਰੀ ਆ। ਦੂਰ ਬੈਠੀ ਆ ਗਣਾ ਤੂੰ ਮੈਂ ਕਹਿ ਜਦੋਂ ਮੂੰਹ ਖੋਲਿਆ ਉਹਨੂੰ ਤਾਂ ਮੁੰਨ ਗਿਆ। ਮੈਂ ਇਹਦੇ ਨਾਲ ਨਹੀਂ ਸੀ, ਮੇਰੇ ਸੁਪਨਾ ਆਇਆ। ਕਿਹਾ ਤਾਂ ਮੈਨੂੰ ਨੰਬਰ ਹੀ ਸੀਗਾ। ਇਹਦਾ ਮਤਲਬ ਤੇ ਇਹ ਲੱਗੀ ਵੀ ਕਹਿੰਦਾ ਮੈਨੂੰ ਸੁਪਨਾ ਆਇਆ ਇਹ ਰੂਸੀਆ, ਜਦੋਂ ਮੈਨੂੰ ਮੂੰਹ ਖੋਲਿਆ ਤਾਂ ਕੁੱਤਾ ਮੁੰਨ ਗਿਆ। ਕਈ ਵਾਰੀ ਗੱਲਾਂ ਆਪਣੀਆਂ ਦੇ ਵਿੱਚ ਹੀ ਬੰਦਾ ਫਸ ਜਾਂਦਾ। ਹੁਣ ਇੱਥੇ ਇੱਕ ਮੁੰਬਈ ਦੀ ਅਦਾਲਤ ਦਾ ਇੱਕ ਫੈਸਲਾ ਆਇਆ, ਉਹਦੇ ਵਿੱਚ ਪਤੀ ਨੇ ਕਿਹਾ ਬਈ ਮੈਨੂੰ 55,000 ਰੁਪਈਆ ਜਿਹੜੀ ਮਨੀ ਆ ਦੇਣੀ ਪੈਣੀ, ਗੁਜ਼ਾਰਾ ਭੱਤਾ ਜਿਹਨੂੰ ਆਪਾਂ ਕਹਿ ਦਈਦਾ, ਡਿਵੋਰਸ ਹੋਇਆ ਸੀ। ਵੀ ਘਰ ਵਾਲੀ ਨੂੰ ਅਦਾਲਤ ਨੇ ਕਿਹਾ 55,000 ਰੁਪਈਆ ਮਹੀਨੇ ਦਾ ਦੇਣਾ ਪੈਣਾ। ਅੱਛਾ, ਬਾਅਦ 'ਚ ਉਹਨੇ ਹੋਰ ਕੇਸ ਕਰ ਦਿੱਤਾ ਵੀ 55,000 ਬਹੁਤ ਜ਼ਿਆਦਾ ਹੈ, ਵੀ ਮੈਂ ਇਹਨੇ ਦੇ ਨਹੀਂ ਸਕਦਾ, ਮੇਰੇ ਘਟਾਏ ਜਾਣ। ਉਧਰੋਂ ਜਨਾਨੀ ਵੀ ਲੰਬੜਾ ਨੂੰ ਜਿੱਦਾਂ ਕਹਿ ਲਓ ਵੀ ਅੱਗੇ ਚਲਾ ਉਹਨੇ ਹੋਰ ਕੇਸ ਕਰਤਾ। ਉਹ ਕਹਿੰਦੀ ਜੀ 55,000 ਤਾਂ ਮੇਰੇ ਥੋੜੇ ਆ, ਮੇਰੇ ਤਾਂ ਨਾਲ 3 ਕੁੱਤੇ ਵੀ ਰਹਿੰਦੇ ਆ, ਮੇਰੀ ਇਹ ਕੁੱਤਿਆਂ ਦੇ ਨਾਲ ਪਿਆਰ ਬਹੁਤ ਆ, ਭਾਵਨਾ ਬਹੁਤ ਆ, ਮੈਂ ਤਾਂ 55 ਤੋਂ ਹੋਰ ਵੀ ਜ਼ਿਆਦਾ ਮੰਗਦਾ। ਹੁਣ ਅਦਾਲਤ ਦਾ ਫੈਸਲਾ ਆਇਆ, ਅਦਾਲਤ ਕਹਿੰਦੀ ਆ ਵੀ ਜਿਹੜੇ ਕੁੱਤੇ ਆ ਇਹ ਵੀ ਪਾਲਤੂ ਜਾਨਵਰ ਆ, ਇਹਨਾਂ ਦੀ ਵੀ ਇਹਦੇ ਨਾਲ ਵੀ ਪਿਆਰ ਆ। ਇਹ ਜਦੋਂ ਬੰਦਾ ਇਕੱਲਾ ਹੁੰਦਾ ਇਹਨਾਂ ਦੀਆਂ ਸਾਡੀਆਂ ਭਾਵਨਾਵਾਂ ਜੁੜ ਜਾਂਦੀਆਂ, ਜਦੋਂ ਬੰਦੇ ਸਾਥ ਛੱਡ ਜਾਂਦੇ ਆ ਉਸ ਵੇਲੇ ਕੁੱਤੇ ਕੰਮ ਆਉਂਦੇ ਕੁੱਤੇ ਕੰਮ ਆਉਂਦੇ, ਜਾਨਵਰ ਕੰਮ ਆਉਂਦੇ ਆ। ਹੁਣ ਅਦਾਲਤ ਨੇ ਇਹ ਕਹਿ ਦਿੱਤਾ ਵੀ ਕੁੱਤਿਆਂ ਦੇ ਪੈਸੇ ਵੀ ਲਾਓ। ਜਾਨੀ ਗੱਲ ਸੱਚੀ ਹੋ ਗਈ। ਇੱਕ ਪਾਸੇ ਮੂਤੀ ਜਾਂਦੇ ਤੇ ਹੁਣ ਤਿੰਨ ਮੁੱਤਣਗੇ। ਇਹ ਭਾਵਨਾ ਹੀ ਆ, ਇਹ ਭਾਵਨਾ ਜਿਹੜੀ ਹੋਈ ਆ ਨਾ। ਉਹ ਲੰਬੜਾ ਇਹ ਤਾਂ ਗੱਲ ਤੂੰ ਕੁੱਤਿਆਂ ਦੀ ਗੱਲ ਆ। ਇੱਥੇ ਆਪਣੇ ਪਿੰਡ ਦੇ ਲਾ ਉਹ ਟੀਚਰ ਨਾਲ ਕੁੱਤਿਆਂ ਵਾਲੀ ਹੋਈ, ਉਹ ਮੰਤਰੀ ਕੁੱਤਿਆਂ ਵਾਲੀ ਕੀਤੀ ਟੀਚਰ ਦੇ ਨਾਲ। ਆਪਣੇ ਇਹਨੇ ਮਾਸਟਰ ਨਾਲ। ਹਾਂ, ਇਹ ਮਾਸਟਰ ਨਹੀਂ ਹੋਰ ਮਾਸਟਰ ਹੈ। ਅੱਛਾ ਮੈਂ ਕਿਹਾ ਇਹ ਤਾਂ ਹੈਗਾ ਬਿਸਕੁਟ ਖਾਣਾ ਆ, ਇਹਨਾਂ ਹੋ ਗਈ ਤਾਂ ਕੋਈ ਮਾੜੀ ਗੱਲ ਮਾੜੀ ਗੱਲ। ਪੜਾਦਾ ਕਿੰਨਾ ਹੋਇਆ ਗਿਆ ਚਾਇਆ ਮੈਂ ਮਾਂ ਨੂੰ ਪਤਾ ਮਾਸਟਰ ਨੂੰ। ਇਹ ਮਾਸੀ ਕੀ ਚੱਕਰ ਹੋਇਆ? ਤਾਂ ਇਦਾਂ ਕਿ ਜਦੋਂ ਇਹ ਮੰਤਰੀ ਬਣਦੇ ਆ, ਪਹਿਲਾਂ ਜਥੇਦਾਰ ਤੋਤਾ ਸਿੰਘ ਮੰਤਰੀ ਬਣਾਇਆ ਸੀ, 5 ਪੜਿਆ ਬੰਦਾ ਸੀ।
ਤੇ ਉਹ ਕਹਿ ਕੇ ਉਹਨੂੰ ਰਿਹਾ ਸੀ, ਇੰਸਟਰਕਸ਼ਨਾਂ ਕਿਹਨੂੰ ਦੇ ਰਿਹਾ ਸੀ, ਆਈਐਸ ਆਫੀਸਰ ਜਿਹੜੇ ਬੰਦੇ ਆ, ਤੇ ਮਾਸਟਰ ਵੀ ਦੇਖ ਲਓ ਵੀ ਐਮਏ ਬੀਐਡ ਘੱਟੋ ਘੱਟ ਯੋਗਤਾ ਆ ਜਿਹੜਾ ਨੂੰ ਉਹ ਬੰਦਾ ਇੰਸਟਰਕਸ਼ਨਾਂ ਦਿੰਦਾ ਹੈ। ਸਭ ਤੋਂ ਪਹਿਲਾਂ ਪੰਜਾਬੀ ਲਾਗੂ ਵੀ ਜਥੇਦਾਰ ਤੋਤਾ ਸਿੰਘ ਨੇ ਕਰਾਈ ਸੀ, ਤੇ ਅੰਗਰੇਜ਼ੀ ਇਹ ਸਕੂਲਾਂ ਦੇ ਵਿੱਚ ਅੰਗਰੇਜ਼ੀ ਜਿਹੜੀ ਆ ਇਹੀ ਪੜ੍ਹਾਈ ਜਾਊਗੀ। ਵਾਹ ਜੀ ਵਾਹ। ਬੜੇ ਕ੍ਰਾਂਤੀਕਾਰੀ ਕਦਮ। ਪਰ ਤੁਸੀਂ ਇਹ ਦੇਖੋ ਬਹੁਤ ਵਧੀਆ ਆ, ਜਿਹੜੇ ਮੰਤਰੀ ਆ ਉਹਨਾਂ ਨੂੰ ਤੇ ਇਹ ਚਾਹੀਦਾ ਵੀ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਕਾਗਜ਼ਾਂ ਵਿੱਚ ਕੀ ਚੱਲਦਾ। ਹੁਣ ਕੁਲਦੀਪ ਸਿੰਘ ਧਾਲੀਵਾਲ ਪਹਿਲਾਂ ਉਦੋਂ ਸੌਖੀਆਂ ਚ ਆਇਆ ਜਦੋਂ ਇਹਨੇ ਪੰਚਾਇਤੀ ਜ਼ਮੀਨ ਖਾਲੀ ਕਰਾਉਣੀ ਸ਼ੁਰੂ ਕੀਤੀ। ਲੋਕਾਂ ਨੇ ਬਹੁਤ ਸਾਰਾ ਸਾਰੇ ਕਹਿੰਦੇ ਬਹੁਤ ਵਧੀਆ ਕੰਮ ਕੀਤਾ, ਬਹੁਤ ਵਧੀਆ ਕੰਮ ਕੀਤਾ। ਉਹਦੇ ਵਿੱਚ ਕਈ ਜਿਹੜੀਆਂ ਹੁਣਤਾਈਆਂ ਵੀ ਰਹਿ ਗਈਆਂ ਵੀ ਪੇਪਰ ਵਰਕ ਪੂਰਾ ਕਰਕੇ ਨਹੀਂ ਗਏ, ਬਾਅਦ ਵਿੱਚ ਕੁਝ ਘਾਟਾਂ ਵੀ ਰਹੀਆਂ। ਏਦਾਂ ਹੀ ਹੁਣ ਇੱਕ ਇਹ ਸਕੂਲ ਵਿੱਚ ਚਲੇ ਗਿਆ, ਸਕੂਲ ਦੇ ਵਿੱਚ ਜਾ ਕੇ ਉਹਨੂੰ ਕਹਿੰਦਾ ਲਿਆ ਵੀ ਰਜਿਸਟਰ, ਜਿੱਦਾਂ ਇੱਕ ਤਾਂ ਬੋਲਣ ਦਾ ਢੰਗ ਤੁਸੀਂ ਦੇਖੋ, ਹੰਕਾਰ ਬਹੁਤ ਆ ਇਹਨਾਂ ਵਿੱਚ। ਜਿਹੜੇ ਬੰਦੇ ਉੱਥੇ ਅੱਗੇ ਬੈਠੇ ਆ ਸਰਕਾਰੀ ਮੁਲਾਜ਼ਮ ਆ, ਉਹ ਪੜ੍ਹਿਆ ਲਿਖਿਆ ਬੰਦਾ, ਉਹ ਇੱਕ ਪ੍ਰੋਪਰ ਸਿਲੈਕਸ਼ਨ ਦੇ ਥਰੂ ਨਿਕਲਿਆ। ਇਹਦਾ ਮਤਲਬ ਆ ਵੀ ਉਹ ਕਈ ਹਜ਼ਾਰ ਬੰਦਿਆਂ ਨੂੰ ਛੱਡ ਕੇ ਉਹਨਾਂ ਨਾਲੋਂ ਜ਼ਿਆਦਾ ਜਿਹੜਾ ਆਪਣੀ ਯੋਗਤਾ ਰੱਖਦਾ। ਇਹੀ ਮਤਲਬ ਹੈ ਨਾ ਵੀ ਮੰਤਰੀ ਵੀ ਕੋਈ ਤਾਂ ਇੱਥੇ ਯੋਗਤਾ ਹੈ ਨਹੀਂ, ਇੱਥੇ ਤਾਂ ਅਨਪੜ੍ਹ ਬਣੀ ਜਾਂਦਾ। ਉਸੇ ਵੋਟਾਂ ਸਹਾਰੇ ਗਿਆ ਹੁਣ ਉਹਨੂੰ ਦੱਬ ਕੇ ਤੇ ਚੱਲ ਬਈ ਉਹ ਲੈ ਕੇ ਆ, ਨਾ ਕੋਈ ਸਤਿ ਸ੍ਰੀ ਅਕਾਲ ਨਾ ਕੁਝ ਹੋਰ। ਤੇ ਉਹ ਜਿਹੜਾ ਬੰਦਾ ਪੜ੍ਹਿਆ ਲਿਖਿਆ, ਭਾਜੀ ਤੁਸੀਂ ਬੈਠੋ ਸਾਡੇ ਲਈ ਪਾਣੀ ਲਿਆਉਣੇ, ਉਹ ਕਹਿੰਦਾ ਪਾਣੀ ਮੈਂ ਹੀ ਲੈ ਕੇ ਆਉਣਾ। ਅੱਛਾ ਉਹ ਕਲਾਸ ਬੋਰਡ ਕਿੱਥੇ ਆ, ਉਹ ਕਹਿੰਦਾ ਹੈ ਹੀ ਨਹੀਂ, ਵੈਕੈਂਸੀ ਖਾਲੀ ਆ। ਬਾਅਦ ਵਿੱਚ ਜਿਹਨੂੰ ਪੁੱਛੇ ਵੈਕੈਂਸੀ ਖਾਲੀ ਆ, ਉਹ ਕਹਿੰਦਾ ਮੈਂ ਹੀ ਇੱਥੇ ਪ੍ਰਿੰਸੀਪਲ ਆ, ਮੈਂ ਹੀ ਇੱਥੇ ਆਹ ਕੰਮ ਕਰਦਾ, ਮੈਂ ਹੀ ਕਲਾਸ ਕੋਰ ਆ, ਮੈਂ ਹੀ ਮਾਨੀ ਆ। ਉਹ ਕਹਿੰਦਾ ਇਦਾਂ ਕਿੱਦਾਂ, ਉਹ ਕਹਿੰਦਾ 24 ਸਾਡੀਆਂ ਇੱਥੇ ਸੀਟਾਂ ਆ, ਉਹਨਾਂ ਚੋਂ 12 ਬੰਦੇ ਅਸੀਂ ਕੰਮ ਕਰਦੇ ਆ। 12 ਬੰਦਿਆਂ ਜਾਨੀ 12 ਬੰਦੇ ਜਿਹੜੇ 24 ਬੰਦਿਆਂ ਦਾ ਕੰਮ ਕਰਦੇ ਆ। ਹੁਣ ਤੂੰ ਰਜਿਸਟਰ ਚੈੱਕ ਕਰਨ ਆ ਗਿਆ, ਚਲੋ ਬਹੁਤ ਵਧੀਆ, ਉਹਦੇ ਵਿੱਚ ਘਾਟਾਂ ਵੀ ਹੋਣਗੀਆਂ, ਮਾਸਟਰਾਂ ਦੀਆਂ ਵੀ ਘਾਟਾਂ ਬਹੁਤ ਲੇਟ ਆਉਂਦੇ ਹੈਗੇ ਤਾਂ, ਪਰ ਜਿਹੜੀਆਂ ਇਹ ਚੀਜ਼ਾਂ ਤੁਸੀਂ ਪੂਰੀਆਂ ਕਰਨੀਆਂ ਪਹਿਲਾਂ ਪੂਰੀਆਂ ਤਾਂ ਕਰ ਲਓ। ਹੁਣ ਦਿੱਲੀ ਵਿੱਚ ਛਾਪੇ ਮਾਰਦੇ ਚੰਗੇ ਲੱਗਦੇ ਆ ਵੀ ਉੱਥੇ ਜਿਹੜੀਆਂ ਘਾਟਾਂ ਪੂਰੀਆਂ ਕੀਤੀਆਂ, ਬਾਅਦ ਵਿੱਚ ਜਾ ਕੇ ਉੱਥੇ ਸਿਸੋਦੀਆ ਵਰਗਾ ਬੰਦਾ ਵੀ ਜਾਵੇ ਵੀ ਤਾਂ ਥੋੜੀ ਇੱਜ਼ਤ ਆ ਵੀ ਕੰਮ ਕੀਤੇ ਬੰਦੇ ਨੇ। ਕੰਮ ਤੁਹਾਡਾ ਧੇਲੇ ਦਾ ਨਹੀਂ, ਤੁਸੀਂ ਜਾ ਕੇ ਕਦੀ ਤਾਂ ਤੁਸੀਂ ਡੀਸੀ ਦਫ਼ਤਰ ਜਾ ਵੜਦੇ ਤੇ ਉੱਥੇ ਜਾ ਕੇ ਤੁਸੀਂ ਪਟਵਾਰੀ ਨੂੰ ਫੋਨ ਕਰ ਕਰਕੇ ਕਹੀ ਜਾਂਦੇ, ਅਗਲਾ ਕਹਿੰਦਾ ਯਾਰ ਮੈਂ ਤਾਂ ਫੀਲਡ 'ਚ ਆਇਆ। ਪਟਵਾਰੀ ਨੇ ਤਾਂ ਫੀਲਡ 'ਚ ਰਹਿਣਾ, ਕਾਨੂੰਗੋ ਨੇ ਤਾਂ ਫੀਲਡ 'ਚ ਰਹਿਣਾ, ਉੱਥੇ ਜਾ ਕੇ ਤੁਸੀਂ ਦਬ ਕੇ ਮਰ ਜਾਂਦੇ। ਫਿਰ ਤੁਸੀਂ ਲਾਈਵ ਹੋਏ ਆ, ਅਗਲੇ ਬੰਦੇ ਦਾ ਤੁਸੀਂ ਜਲੂਸ ਕੱਢ ਦਿੰਦੇ ਆ, ਉਹਦਾ ਪੱਖੇ ਹੀ ਨਹੀਂ ਜਾਣਿਆ ਜਾਂਦਾ। ਫਿਰ ਤੁਸੀਂ ਡਾਕਟਰਾਂ ਦੇ ਨਾਲ ਆ, ਡਾਕਟਰਾਂ ਦੀ ਵੀ ਗੱਲ ਇੱਥੇ ਸੁਣ ਲਓ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਦੁੱਧ ਧੋਤੇ ਆ, ਬਹੁਤ ਸਾਰੀਆਂ ਘਾਟਾਂ ਆ, ਪਰ ਪਹਿਲਾਂ ਸਰਕਾਰਾਂ ਜਿਹੜੀਆਂ ਆਪਣਾ ਕੰਮ ਤਾਂ ਪੂਰਾ ਕਰਨ ਨਾ। ਬਿਲਕੁਲ, ਜਦੋਂ ਆਪਣਾ ਸਾਰਾ ਕੰਮ ਪੂਰਾ ਜਿਹੜੀ ਉੱਥੇ ਪੈਸੇ ਲਾਏ, ਫਿਰ ਬਾਅਦ ਵਿੱਚ ਮਾਰੋ ਛਾਪੇ। ਪਤਾ ਕੀ ਆ ਮਾਸਟਰ, ਇਹ ਤਾਂ ਐਵੇਂ ਜੱਗ ਦਿਖਾਵਾ ਆ, ਕੋਈ ਟੈਨਸ਼ਨ ਨਹੀਂ। ਐਵੇਂ ਜਾ ਕੇ ਗਰੀਬ ਨੂੰ ਜਾ ਕੇ ਫੜ ਲੈਣਾ, ਉਹ ਤੂੰ ਇਦਾਂ ਨਹੀਂ ਕਰ, ਤੂੰ ਆਹ ਕਰ ਹੋਏ, ਤੂੰ ਆਹ ਨਹੀਂ ਕੀਤਾ ਹੋਏ, ਨਾਲ ਲਾਈਵ ਹੋ ਜਾਣਾ ਤਾਂ ਕਿ ਲੋਕੀ ਕਹਿਣ ਬੱਲੇ 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 ਵੀ ਇਹ ਕਿੰਨਾ ਸੋਹਣਾ ਕੰਮ ਕਰ ਰਿਹਾ ਮੰਤਰੀ, ਕਿੰਨਾ ਵਧੀਆ। ਐ ਮੋਰੇ ਪੁੱਠੀ ਪੈ ਗਈ। ਓਏ ਜਿਹੜੀ ਬੋਲੀ ਆ ਬਹੁਤ ਗਲਤ ਆ। ਕਿਸੇ ਦੇ ਨਾਲ ਤੁਸੀਂ ਡੀਲ ਜਦੋਂ ਕਰਦੇ ਆ, ਤੁਸੀਂ ਆਪਣੀ ਪਦਵੀ ਦੇਖੋ, ਤੁਸੀਂ ਬੈਠੇ ਕਿੱਥੇ ਆ। ਜੇ ਉਹਦੇ ਮੁਤਾਬਕ ਤੁਹਾਨੂੰ ਨਹੀਂ ਜੀ ਕਹਿਣਾ, ਉਹ ਤਾਂ ਅਗਲਾ ਤੁਹਾਨੂੰ ਕੀ ਕਹੂਗਾ, ਕਿੱਥੋਂ ਤੁਸੀਂ ਆਸ ਰੱਖੋਗੇ ਮੈਨੂੰ ਉਹ ਜੀ ਕਹੇ। ਉਹ ਨਾਲੇ ਆਇਆ ਇਹ ਮੰਤਰੀ ਨਾ ਤੇ ਸਰਪੰਚ ਸਰਪੰਚ ਸਾਹਿਬ ਇੱਕੋ ਥੈਲੀ ਦੇ ਚੱਟੇ ਬੱਟੇ ਹੀ ਆ। ਲੰਬੜ ਸਾਹਿਬ ਵੀ ਨਾਲ ਹੀ ਹੁੰਦਾ। ਮੈਂ ਤਾਂ ਫੀਲਡ 'ਚ ਹੁੰਦਾ, ਮੇਰਾ ਕੰਮ ਆ ਲੱਭਣ ਲਾ ਗਿਆ ਵੀ ਤੂੰ ਗਰੀਬ ਫੜ ਕੇ ਗਿਆ ਨਾ। ਨਹੀਂ ਮੈਂ ਯੂ نو ਮੈਂ ਜਿਹੜਾ ਫੀਲਡ ਤੈਨੂੰ ਪਤਾ ਫੀਲਡ ਕੀ ਹੁੰਦਾ। ਹਾਂ ਖੇਤਾਂ 'ਚ ਰਹਿੰਦਾ ਹੈ, ਖੇਤਾਂ 'ਚ। ਉਹ ਨਾਲੇ ਗੱਲ ਸੁਣੋ ਓਏ, ਆਪਣੇ ਨਾ ਮੁਲਕ ਦੇ ਝਮੇਲੇ ਨਹੀਂ ਮੁੱਕਣੇ, ਸਾਡੇ ਤਾਂ ਪੰਜਾਬ ਦੇ ਝਮੇਲੇ ਨਹੀਂ ਮੁੱਕਣੇ। ਉਹ ਮਾਡਰ ਆ, ਅਖਬਾਰ ਖੂਰ ਤੋਂ ਮੈਨੂੰ ਲੱਗਦਾ ਘੱਟਾ ਹੀ ਪੜਦਾ ਆ। ਕਹਿੰਦੇ ਇੱਕ ਬੀਬੀ ਪਾਕਿਸਤਾਨੋਂ ਆ ਗਏ ਬਿਨਾ ਵੀਜ਼ੇ ਤੋਂ ਹੀ, ਉਹ ਉਧਰੋਂ ਕਹਿੰਦੀ ਸ਼ਾਰਜਾ ਤੋਂ, ਫਿਰ ਉਧਰ ਨੇਪਾਲ ਨੂੰ ਉਹ ਡੀਜੇ ਨੂੰ ਆ ਕੇ ਵਿਆਹ ਕਰਾ ਲਿਆ, ਕਹਿੰਦੇ ਨਿਆਣੇ ਵੀ ਆ। ਹੁਣ ਆਪਣੀ ਏਜੰਸੀ ਨੇ ਚੱਕ ਲਏ, ਕਹਿੰਦੇ ਇੱਧਰ ਨਹੀਂ ਜਾਣਦੇ। ਇਹ ਤਾਇਆ ਵੀ ਦੇਖ ਲਓ, ਇਹਦੇ ਵਿੱਚ ਪਤਾ ਨਹੀਂ ਉਹਨਾਂ ਦੀ ਇੰਟੈਂਸ਼ਨ ਕੀ ਆ। ਇਹੋ ਜਿਹਾ ਹੀ ਇੱਕ ਮਸਲਾ ਇੱਧਰੋਂ ਭਾਰਤ ਨੂੰ ਵੀ ਪਹਿਲਾਂ ਹੋ ਚੁੱਕਾ। ਇੱਕ ਜਥੇ ਦੇ ਨਾਲ ਆਪਣੀ ਬੀਬੀ ਗਈ ਨਨਕਾਣਾ ਸਾਹਿਬ ਮੱਥਾ ਟੇਕਣ, ਸ਼੍ਰੋਮਣੀ ਕਮੇਟੀ ਵਾਲੇ ਜਥੇ ਦੇ ਨਾਲ ਗਈ ਆ। ਉਹ ਵਿਚਾਰਾ ਸਹੁਰਾ ਸੀ, ਉਹ ਬਹੁਤ ਜ਼ਿਆਦਾ ਵਿਚਾਰੇ ਨੇ ਨਿਆਣੇ ਜਿਹੜੇ ਆ ਪਾਲੇ ਆ, ਸਾਰਾ ਕੁਝ ਨਿਭਾਈਆਂ ਆਪਣੀਆਂ ਜ਼ਿੰਮੇਵਾਰੀਆਂ। ਹੁਣ ਸੋਸ਼ਲ ਮੀਡੀਆ ਦੇ ਉੱਤੇ ਕੋਈ ਪੈ ਗਿਆ, ਫੇਰ ਬਣ ਗਿਆ ਨਾ। ਕਹਿੰਦੇ ਪਬਜੀ ਖੇਲਦੀ ਸੀ ਉੱਥੇ, ਭਰਾ ਜੀ ਕਰਦੀ ਪਬਜੀ ਖੇਲਦੀ ਸੀ, ਸੀਟੀ ਰਲ ਗਈ। ਪਬਜੀ ਪਤਾ ਨਹੀਂ ਕੀ ਆ, ਬੜਾ ਨਾਂ ਸੁਣਦਾ ਕੀ ਹੈ। ਮੈਂ ਤੇ ਇਹ ਸੁਣੀ ਪੱਬ ਹੁੰਦੇ ਇੱਥੇ ਪੀਰ ਮਿਲਦੀ ਹੈ, ਪਬਜੀ ਕੀ ਹੋਇਆ? ਸਗਾਈ ਹੋ ਜਾਂਦੇ ਨਿਆਣੇ ਖੇਲਦੇ ਇਹੋ। ਹਾਂ ਇਹ ਜਿੱਦਾਂ ਤੁਹਾਡੇ ਆ ਨਾ, ਤੇਰੀ ਗੱਲ ਕਰਦਾ ਇਹ ਤਾਂ ਬਹੁਤ ਘਟੀਆ ਤਾਇਆ ਗੇਮ ਆ। ਇਹਨੂੰ ਤਾਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਬੈਨ ਵੀ ਕੀਤਾ, ਬਹੁਤ ਸਾਰੀਆਂ ਜਾਨਾਂ ਇਹਦੇ ਵਿੱਚ ਟਾਰਗੇਟ ਦਿੱਤਾ ਜਾਂਦਾ ਵੀ ਆਹ ਟਾਰਗੇਟ ਪੂਰਾ ਕਰਨਾ। ਕਈ ਵਾਰੀ ਤਾਂ ਇਹ ਟਾਰਗੇਟ ਸੁਸਾਈਡ ਦੇ ਵਿੱਚ ਟਾਰਗੇਟ ਹਿੰਸਕ ਦਿਮਾਗ ਬਣ ਜਾਂਦਾ ਤਾਂ ਇਹਦੇ ਨਾਲ ਕੀ ਬਣ ਜਾਂਦਾ, ਬੰਦੇ ਨੂੰ ਮਾਰਨਾ ਦਾ ਆਪਣਾ ਇੰਨਾ ਜਾਨੀ ਜਿੱਦਾਂ ਸਟੇਜਸ ਤੋਂ ਹੀ ਅੱਗੇ ਕਰੀ ਜਾਂਦੇ ਆ ਕਿ ਬੰਦਾ ਜਿਹੜਾ ਆ ਦਿਮਾਗੀ ਤੌਰ ਦੇ ਉੱਤੇ ਇਹੀ ਸੋਚੀ ਜਾਂਦਾ। ਇਹਦੇ ਉੱਤੇ ਬੈਨ ਬਹੁਤ ਸਾਰੀਆਂ ਦੇਸ਼ਾਂ ਦੇ ਵਿੱਚ ਲਾਇਆ। ਹੁਣ ਇਦਾਂ ਦੇ ਜਿਹੜੇ ਹੁਣ ਸੋਸ਼ਲ ਮੀਡੀਆ ਆ ਗਿਆ,
ਇਹਦੇ ਨਾਲ ਹੁਣ ਤਾਰਾਂ ਪਤਾ ਨਹੀਂ ਕਿੱਥੇ ਜੁੜ ਜਾਣਗੀਆਂ, ਪਰ ਉਹਦੇ ਨਾਲ ਤੁਸੀਂ ਗੈਰ ਕਾਨੂੰਨੀ ਤਰੀਕੇ ਜਿਹੜੇ ਆ ਉਹ ਵੀ ਅਪਣਾਉਣੇ ਆ। ਹੁਣ ਜਿਹੜੀ ਬੀਬੀ ਤੋਂ ਗਈ ਆ ਉਹ ਵੀਜ਼ਾ ਤਾਂ ਲੈ ਕੇ ਗਈ ਆ ਨਨਕਾਣਾ ਸਾਹਿਬ ਦਾ, ਪਰ ਉੱਥੇ ਰਹਿ ਵੀ ਗੈਰ ਕਾਨੂੰਨੀ ਆ ਉਹ, ਹਨਾ। ਉੱਥੇ ਜਾ ਕੇ ਕਹਿ ਦਿੱਤਾ ਜੀ ਮੈਨੂੰ ਤਾਂ ਉਧਰ ਡਰ ਆ, ਜੋ ਗੱਲਾਂ ਇਹ ਬੀਬੀ ਕਹਿ ਰਹੀ ਆ ਪਾਕਿਸਤਾਨ ਤੋਂ ਆਈ, ਚਲੋ ਉਹੀ ਉਹ ਕਹਿ ਰਹੀ। ਜਿੱਥੇ ਰਾਮ ਆਇਆ ਉੱਥੇ ਪਰ ਰਹਿ ਹੁਣ ਗਈ। ਦੂਜੇ ਪਾਸੇ ਰਾਮ ਆ। ਆਪਣੇ ਮਾਸਟਰ ਜੇ ਹੁਣ ਬੀਬੀ ਨੂੰ ਵਾਪਸ ਭੇਜ ਦਿੰਦੇ ਆ ਹਾਂ। ਪਾਕਿਸਤਾਨ, ਉਹਦਾ ਹੈ ਹੀ ਆ ਖਤਰਾ। ਉਹ ਸੱਚੀ ਮੁੱਚ ਖਤਰਾ ਹੋ ਜਾਣਾ। ਹੁਣ ਤਾਂ ਹੈ ਹੀ ਏਦਾਂ ਕੰਮੀ ਕੰਮੀ ਤਾਂ ਏਦਾਂ ਘਰਦਿਆਂ ਨਹੀਂ ਛੱਡਣਾ, ਕਿਉਂਕਿ ਅੱਗੇ ਨੇ ਦੇਖਣਾ ਵੀ ਸਾਡੀ ਬਦਨਾਮੀ ਕਰਕੇ ਆਈ ਹੈ ਇਹ। ਹਾਂ ਬਿਲਕੁਲ। ਹੁਣ ਤੇ ਇਹ ਯਾਰ ਚੰਗੀ ਬੰਦੀ ਜਿੱਦਾਂ ਦੀ ਵੀ ਹੈਗੀ ਆ ਉਹਨੂੰ ਵੀਜ਼ਾ ਦੇ ਦੇਣਾ ਚਾਹੀਦਾ। ਨਾਲੇ ਕਹਿੰਦੇ ਹੁੰਦੇ ਇੱਕ ਵੀਜ਼ਾ ਹੁੰਦਾ ਹਿਊਮੈਨਿਟੇਰੀਅਨ ਵੀਜ਼ਾ ਕੋਈ, ਆਹੋ ਉਹ ਦੇ ਦੇਣ ਜਾਣੀ ਰਹਿ ਲੂ ਇੱਥੇ। ਇਹੋ ਜਿਹੇ ਹਾਲਾਤਾਂ 'ਚ ਧੋਬੀ ਦੇ ਕੁੱਤੇ ਵਾਲਾ ਹਾਲ ਹੋ ਜਾਂਦਾ, ਨਾ ਘਰ ਦਾ ਨਾ ਘਾਟ ਦਾ। ਨਾਲੇ ਮੇਰੇ ਨਾਲ ਬਹੁਤ ਗੱਲ ਔਖਾ ਸੁਣ ਬੰਦੇ ਦਾ ਜੀਣਾ। ਮਿਰਜ਼ਾ ਸਾਹਿਬ ਹੋਰ ਵੀ ਦੇਖੇ ਇਹਦਾ ਪੰਗਾ ਵੀ ਡੰਮ ਲਿਆ ਔਰਤ ਦਾ। ਇੱਕ ਵਿਆਹੀ ਵਾਲੀ ਸੀ, ਹਾਂ ਨਿੱਕੇ ਨਿਆਣੇ ਨਿਆਣੇ ਵੀ ਆਏ ਸੀ, ਚਾਰ ਨੇ ਆ ਹਸਬੰਡ ਦਾ ਦੁਬਈ ਰਹਿੰਦਾ ਸੀ, ਹਾਂਜੀ ਹਾਂ। ਹਨਾ। ਹੁਣ ਦੱਸ ਤੂੰ ਅਗਲਾ ਛੱਡੂ ਇਹਨੂੰ ਵੀ ਤੂੰ ਕੀ ਜਾਣ ਚਾੜਿਆ? ਉਹਦੇ ਯਾਰਾਂ ਮਿੱਤਰ ਨੂੰ ਨਹੀਂ ਛੱਡਣਾ ਤੇ ਕੋਈ ਦਿਨ ਨਹੀਂ ਸਾਹ। ਨਹੀਂ ਤਾਇਆ ਉਹਨੇ ਗਲਤੀ ਤਾਂ ਚੱਲ ਕਰ ਲਈ। ਹੁਣ ਜਿਹੜਾ ਹੁਣ ਸਾਡੇ ਦੇਸ਼ ਦਾ ਕਾਨੂੰਨ ਆ, ਚਲ ਕਾਨੂੰਨ ਵੀ ਕਾਰਵਾਈ, ਚਲੋ ਉਹਨੂੰ ਛੱਡ ਛੁੱਟ ਦੋਗਾ, ਚਲੋ ਵੀ ਕਲੇਸ਼ ਨਾ ਪਵੇ। ਕਲੇਸ਼ ਨੂੰ ਪਰ ਹੁਣ ਮੈਂ ਇਹ ਦੇਖਦਾ ਵੀ ਸਾਡੇ ਮਤਲਬ ਕਿ ਅਮਲੀ ਨੂੰ ਛੁਪਾ ਕੇ ਨਿਕਲ ਗਿਆ, ਮਤਲਬ ਇਹਦਾ ਇੱਦਾਂ ਭਲਾ ਹੋ ਜਾਵੇ ਤਾਂ ਉੱਤੇ ਕਿੱਥੇ ਦਿੱਲੀ ਧੱਕੇ ਖਾਈ ਉਹ ਫਿਰਦੀ। ਗੱਲ ਸੁਣ ਅਮਲੀਆ, ਆ ਤਾਂ ਲਵਾਈਏ ਵੀਜ਼ਾ ਤੇਰਾ ਵੀ ਨਨਕਾਣੇ ਦਾ, ਉੱਥੇ ਰਹਿ ਕੇ ਜਾ ਕੇ। ਔਰ ਦਇਆ ਵੀਜ਼ਾ ਲਵਾਉਣ ਦੀ ਲੋੜ ਹੀ ਨਹੀਂ। ਹਾਂ ਆ ਮੈਨੂੰ ਆ ਵੀ ਤੁਸੀਂ ਆ ਪਬਜੀ ਬੂਬੀ ਸਿਖਾ ਦਿਓ, ਅਗਲੇ ਇੱਧਰ ਆਣਗੇ, ਆਪਾਂ ਨਹੀਂ ਜਾਣਾ ਮਾਰਕਾ ਇਹਨੂੰ ਐਕਸਬਾਕਸ ਜਿਹਾ ਲੈ ਕੇ ਦੇ ਦੇ, ਉੱਤੇ ਪਤਾ ਨਹੀਂ ਗੇਮਾਂ ਗੂਮਾਂ ਜਿਹੀਆਂ ਖੇਲਦੇ ਹੁੰਦੇ ਆ। ਅਰੇ। ਇਹਦਾ ਵੀ ਘਰ ਹਰਾ ਭਰਾ ਹੋ ਜੂਗਾ। ਨਾਲੇ ਹਰਾ ਭਰਾ ਪੂਰਾ ਵੀ ਹੋ ਜੂ, ਨਿਆਣੇ ਵੀ ਲੈ ਆਓ ਅਗਲੀ। ਲੈ ਬੈਠੇ ਟਾਈਮ ਫੈਮਿਲੀ ਬਣ ਜਾਣੀ ਆ ਚਾਹ ਦਾਣੇ ਲੱਗੇ ਨਾ ਪਾਣੀ ਕਰੀ ਰੰਗੇ ਚੋਕਾ ਆਹ ਤਾਂ ਵਧੀਆ ਵੀ ਉਹਦਾ ਘਰ ਵਸਦਾ ਹੋ ਜੂਗਾ ਹਾਂ। ਮਾਸਟਰ। ਲਿਆਓ ਵੇ ਕਰੋ ਕਿਰਾਏ ਕਰੂਗੀ ਕੱਟੀ ਦਾ ਸਰਪੰਚ ਸਾਹਿਬ ਨੂੰ ਕਹਿ ਕੇ ਨਾ ਫੋਨ ਲੈ ਕੇ ਲਾਓ ਪਹਿਲਾਂ ਮੈਨੂੰ। ਸਰਪੰਚ ਸਾਹਿਬ ਵੀ ਪੰਜਾਬੀ ਬੋਲਦਾ। ਅੱਛਾ ਸਮਝ ਆ ਸਰਪੰਚ। ਗੱਲ ਕਰਦਾ ਉਹ ਤੁਹਾਡੀ ਗੱਲ ਦਾ ਵਜਨ ਹੁੰਦਾ ਆ। ਨੰਬਰ ਦੀ ਸੁਣ ਲਓ, ਮੈਂ ਹਰ ਗੱਲ ਦਾ ਕਹਿੰਦਾ ਮੈਂ ਪੜ੍ਹਿਆ ਲਿਖਿਆ। ਹਾਂ। ਕੱਲ ਕਿਤੇ ਪਿੰਡ 'ਚ ਕੋਈ ਬੰਦਾ ਆਇਆ, ਕੋਈ ਗੋਰਾ ਸੀ ਬਾਹਰੋਂ, ਉਹਨੂੰ ਪੁੱਛਿਆ ਵੀ ਲਸਾੜਾ ਇਹੀ ਹੈ? ਕਹਿੰਦਾ ਜੈਸ। ਉਹ ਮੈਨੂੰ ਪੁੱਛਦਾ ਵੀ ਮੈਂ ਉਹ 2-3 ਬੰਦੇ ਗਏ, ਉਹਨਾਂ ਨੂੰ ਪੁੱਛਿਆ ਵੀ ਲਸਾੜਾ ਇਹੋ? ਕਹਿੰਦੇ ਆਹੋ। ਅੱਛਾ ਤੇ ਉਹਦਾ ਕੀ ਮਤਲਬ ਹੁੰਦਾ? ਕਹਿੰਦਾ ਉਹਦਾ ਮਤਲਬ ਵੀ ਜੈਸੀ ਹੁੰਦਾ। ਕਹਿੰਦਾ ਤੁਸੀਂ ਪੜ੍ਹੇ ਲਿਖੇ ਹੋ? ਉਹ ਕਹਿੰਦਾ ਉਹ ਅਨਪੜ੍ਹ ਸੀਗੇ, ਤੁਸੀਂ ਅੱਗੇ ਪੜ੍ਹ ਲਿਓ? ਕਹਿੰਦਾ ਆਹੋ। ਮਾਰੇ ਲਾ ਜੀ ਕਰ ਲਓ ਗੱਲ। ਆਹ ਪੜ੍ਹਿਆ ਲਿਖਿਆ ਹੈ। ਚਲੀਏ ਜੀ ਤਾਂ ਇਹ ਚਲੀਏ ਵੇ ਹੁਣ। ਚੱਲ ਚੱਲੀਏ ਆ ਮੈਂਜਰ ਕਮਲੀਆਂ ਹੀ ਲਾਣਾ ਪਿਆ। ਮੈਨੂੰ ਲੱਗਦਾ ਇਹ ਵਿੱਚ ਪੱਗ ਸ਼ੂਈ ਕਰੋ ਅੱਜ ਪੈਣੀ ਆ। ਨਹੀਂ ਲੰਬਰ ਦਾ ਗੁੱਸਾ ਮਾਰਾ ਬਚ ਕੇ ਰਿਓ ਤੁਹਾਨੂੰ ਦੱਸਣਾ। ਉਹ ਵੀ ਚਲੀ ਹਾਂ ਲੋਕ